ਕੱਲਾ ਚਾਹ ਦਾ ਕੱਪ ਨਾ ਹੋਵੇ, ਗੱਪਸ਼ਪ ਹੋਵੇ ਖੱਪ ਨਾ ਹੋਵੇ, ਸਾਹ ਤੂੰ ਨੇੜੇ ਬੈਠਾ ਹੋਇਆ, ਬੰਦਾ ਹੋਵੇ ਸੱਪ ਨਾ ਹੋਵੇ। ਖੀਰ ਦੀ ਰਾਖੀ ਕੁੱਤੇ ਬੈਠੇ, ਦੁੱਧ ਦੀ ਰਾਖੀ ਬਿੱਲੇ, ਲੂਮੜ ਦੇ ਫਰਮਾਨ ਦੇ ਉੱਤੇ ਕੁਕੜਾਂ ਇਕੱਠੇ ਚਿੱਲੇ। ਲੱਗੜ ਬੱਗੜ ਮੈਚ ਕਰਾਵਾਂ, ਇੱਲਾਂ ਮਾਰਨ ਤਾੜੀ, ਇਸ ਜੰਗਲ ਦੇ ਵਸਣੀਕਾਂ ਦੀ ਦੌਰ ਤੂੰ ਕਿਸਮਤ ਮਾੜੀ। ਬਾਂਦਰ ਹੱਥ ਤਰਕੜੀ ਆਈ, ਸੋਹਣੀ ਹੋਈ ਵੰਡ, ਬੁਲਬੁਲ ਨੂੰ ਤਰਕੋਨੇ ਲੱਭੇ, ਉੱਲੂ ਖਾ ਗਏ ਖੰਡ। ਮਾੜੇ ਬੰਦੇ ਦੀ ਕੰਡ ਉੱਤੇ IMF ਦੀ ਚੰਡ, ਵਾਹ ਬਾਂਦਰ ਦੀ ਵੰਡ, ਵਾਹ ਵਾਹ ਬਾਂਦਰ ਦੀ ਵੰਡ, ਵਾਹ ਵਾਹ ਵਾਹ, ਕੀ ਬਾਤ ਕੀ ਬਾਤ। ਮੰਗ ਈਦ ਦਾ ਤੋਹਫਾ ਕਿਆ ਭੇਜਾਂ, ਜਿਹੜਾ ਸ਼ੌਕਾਂ ਨਾਲ ਸਜਾ ਭੇਜਾਂ। ਦੋ ਚੀਜ਼ਾਂ ਹਨ ਮੇਰੇ ਸੀਨੇ ਵਿੱਚ, ਦੱਸ ਦਿਲ ਭੇਜਾਂ ਜਾਂ ਸਾਹ ਭੇਜਾਂ। मैं आसाद मुरादा बंदा, मैथू बहुती गल नहीं आती, खब दे मैथू कां नहीं बनते, लोकी सजन तां नहीं बनते। अस्सलाम वालेकुम दोस्तों, मैं नासिर ढिल्लों। ਤੁਸੀਂ ਜੁੜੇ ਹੋ ਸਾਡੇ ਚੈਨਲ ਪੰਜਾਬੀ ਲਹਿਰ ਤੇ। ਉਹਦੇ ਨਾਲ ਤੁਸੀਂ ਸਾਨੂੰ ਸਾਡੇ ਫੇਸਬੁੱਕ ਪੇਜ ਪੰਜਾਬੀ ਲਹਿਰ ਪੋਡਕਾਸਟ ਤੇ ਵੇਖ ਸਕਦੇ ਹੋ। ਉਹਦੇ ਨਾਲ ਸਪੋਟੀਫਾਈ ਹੋਰ ਜਿੰਨੇ ਵੀ ਡਿਜੀਟਲ ਪਲੇਟਫਾਰਮ ਨੇ ਉਹਨਾਂ ਤੇ ਸਾਡੀ ਪੋਡਕਾਸਟ ਜਿਹੜੀ ਆ ਉਹ ਐਪਲ ਮਿਊਜ਼ਿਕ ਹੋਵੇ, ਐਮਾਜ਼ੋਨ ਮਿਊਜ਼ਿਕ ਹੋਵੇ, ਐਮਾਜ਼ੋਨ ਪ੍ਰਾਈਮ ਹੋਵੇ, ਸਾਰਿਆਂ ਤੇ ਸਾਡਾ ਪੋਡਕਾਸਟ ਜਿਹੜਾ ਰਿਲੀਜ਼ ਹੁੰਦਾ, ਤੁਸੀਂ ਉੱਤੇ ਵੇਖ ਸਕਦੇ ਹੋ, ਆਨ-에ਅਰ ਹੁੰਦਾ। ਪੋਡਕਾਸਟ ਦਾ ਸਿਲਸਿਲਾ ਸ਼ੁਰੂ ਕੀਤਾ ਤਾਂ ਕਿ ਉਹ ਲੋਕ ਜਿਹੜੇ ਪੰਜਾਬ ਲਈ, ਪੰਜਾਬੀਅਤ ਲਈ ਜਾਂ ਕੁਝ ਵੱਖਰਾ ਵਖਰੇਵਾਂ ਕਰਦੇ ਆ, ਉਹਨਾਂ ਦੇ ਨਾਲ ਗੱਲਬਾਤ ਲੈ ਕੇ ਤੁਹਾਡੇ ਨਾਲ ਸ਼ੇਅਰ ਕਰੀਏ, ਅਨਐਡਿਟਡ ਸ਼ੇਅਰ ਕਰੀਏ, ਲੰਮੀ ਗੱਲਬਾਤ ਸ਼ੇਅਰ ਕਰੀਏ, ਉਹਨਾਂ ਦੇ ਤਜਰਬਾਤ, ਉਹਨਾਂ ਦੇ ਐਕਸਪੀਰੀਅੰਸ, ਕਿਵੇਂ ਕੰਮ ਸ਼ੁਰੂ ਕੀਤਾ, ਕਿਵੇਂ ਉਹਨਾਂ ਦਾ ਦਿਲ ਕੀਤਾ ਪੰਜਾਬ ਦੇ ਅਕੋਰਡਿੰਗ, ਪੰਜਾਬ ਦੇ ਰਿਲੇਟਡ ਕੰਮ ਕਰਨ ਨੂੰ। ਇਹ ਗੱਲਬਾਤ ਹੈ ਪੰਜਾਬੀ ਲਹਿਰ ਪੋਡਕਾਸਟ 'ਚ ਤੁਸੀਂ ਸਾਨੂੰ ਵੇਖਦੇ ਰਹੋਗੇ। ਅੱਜ ਦਾ ਪ੍ਰੋਗਰਾਮ ਲੈ ਕੇ ਅਸੀਂ ਹਾਂ ਚਨਿਓਟ ਤੋਂ ਥੋੜ੍ਹਾ ਜਿਹਾ ਅੱਗੇ ਆ ਕੇ ਜਿੱਥੇ ਪਹਾੜੀ ਏਰੀਆ ਸ਼ੁਰੂ ਹੋ ਜਾਂਦਾ, ਅਸੀਂ ਦਰਿਆ 'ਤੇ ਇਸ ਵੇਲੇ ਬੈਠੇ ਹਾਂ। ਪਿੱਛੇ ਤੁਸੀਂ ਵੇਖਦੇ ਹੋ ਪੁਰਾਣਾ ਪੁਲ ਹੈ, ਉੱਤੋਂ ਦੀ ਟ੍ਰੈਫਿਕ ਲੰਘਦੀ ਸੀ, ਥੱਲਿਓਂ ਦੀ ਟ੍ਰੇਨ ਲੰਘਦੀ, ਅਤੇ ਹੁਣ ਤਾਂ ਵੈਸੇ ਬੰਦ ਹੋ ਗਿਆ, ਲੇਕਿਨ ਅਸੀਂ ਬੰਦ ਨਹੀਂ ਕੀਤਾ, ਅਸੀਂ ਚਲਾਇਆ ਹੀ ਹਾਲੇ ਵੀ। ਸੋ ਉੱਥੇ ਅਸੀਂ ਬੈਠੇ ਹਾਂ। ਸਾਡੇ ਨਾਲ ਨੇ ਸਈਦ ਸ਼ਾਹਦ ਤਕੀ ਸਾਹਿਬ। ਇਹ ਸੁੱਚੇ ਬੋਲ ਦੇ ਨਾਂ ਤੋਂ ਇਹਨਾਂ ਦਾ ਫੇਸਬੁੱਕ ਪੇਜ ਹੈ, YouTube ਚੈਨਲ ਹੈ, ਉਹਨੂੰ ਵੀ ਜ਼ਰੂਰ ਤੁਸੀਂ ਫੋਲੋ ਕਰਿਓ, ਸਬਸਕ੍ਰਾਈਬ ਕਰਿਓ। ਬਹੁਤ ਸੋਹਣੀਆਂ ਗੱਲਾਂ ਕਰਦੇ ਨੇ। ਇਹਨਾਂ ਨਾਲ ਗੱਲਾਂ ਬਾਤਾਂ ਕਰਨ ਵਾਸਤੇ ਅੱਜ ਅਸੀਂ ਚਨਿਓਟ ਆਏ ਹਾਂ। ਸ਼ਾਹ ਜੀ ਬਹੁਤ ਸ਼ੁਕਰੀਆ ਸਰ, ਬਹੁਤ ਤੁਹਾਡੀ ਮੁਹੱਬਤ, ਤੁਸੀਂ ਆਏ, ਤੁਸੀਂ ਟਾਈਮ ਦਿੱਤਾ, ਅਤੇ ਸਾਨੂੰ ਬੜਾ ਵਧੀਆ ਲੱਗਾ ਆ ਕੇ। ਦੋਸਤ ਵੀ ਨਾਲ ਨੇ ਕੈਨੇਡਾ ਤੋਂ, ਮੈਨੂੰ ਦੱਸਣ ਦੇ ਵੀ ਬੜੀ ਸੋਹਣੀ ਲੋਕੇਸ਼ਨਾਂ ਨੇ। ਮੈਂ ਕਿਹਾ ਵੇਖੋ ਇਹ ਤਾਂ ਕੁਦਰਤੀ ਹੈ, ਸਮਝੋ। ਚਨਿਓਟ ਸਾਡਾ ਜੀ ਬੜਾ ਰਿਚ ਹੈ ਉਸ ਹਿਸਾਬ ਨਾਲ ਕਿ ਸਾਡੇ ਕੋਲ ਦਰਿਆ ਹੈ, ਤਾਰੀਖੀ ਵਿਰਸਾ ਸਾਡੇ ਕੋਲ ਢੇਰ ਸਾਰਾ ਹੈ। ਪਾਰਟੀਸ਼ਨ ਤੋਂ ਪਹਿਲੇ ਇੱਥੇ ਬੜੇ ਅਮੀਰ ਲੋਕ ਵਸਦੇ ਹਨ, ਉਹਨਾਂ ਬੜੇ ਸੋਹਣੇ ਘਰ ਬਣਾਏ ਹੋਏ ਸਨ, ਤੇ ਜਦੋਂ ਪਾਰਟੀਸ਼ਨ ਤੋਂ ਬਾਅਦ ਉਹ ਗਏ ਨੇ, ਉਹ ਘਰ ਉਸੇ ਹਾਲਤ 'ਚ ਮੌਜੂਦ ਨੇ। ਅੱਜ ਵੀ ਉਹ ਮਹੱਲੇ, ਉਹ ਗਲੀਆਂ ਉਹਨਾਂ ਹਾਲਤਾਂ 'ਚ ਮੌਜੂਦ ਨੇ, ਤਾਂ ਬੜੇ ਅੱਜ ਵੀ ਬੜੇ ਸੋਹਣੇ ਨੇ। ਮੈਨੂੰ ਬੜੇ ਮੈਸੇਜ ਆਉਂਦੇ ਜਿਹੜੇ ਚਨਿਓਟ ਤੋਂ ਉੱਠ ਕੇ, ਖਾਸ ਤੌਰ 'ਤੇ ਹਿੰਦੂ ਕਮਿਊਨਿਟੀ ਜ਼ਿਆਦਾ ਸੀ। ਜੀ ਬਿਲਕੁਲ, ਸਿੱਖ ਕਮਿਊਨਿਟੀ ਇੱਥੇ ਬਹੁਤ ਘੱਟ ਸੀ, ਹਿੰਦੂ ਕਮਿਊਨਿਟੀ ਜ਼ਿਆਦਾ ਸੀ। ਜਿਵੇਂ ਤੁਸੀਂ ਮੈਨੂੰ ਦੱਸਿਆ ਵੀ ਇੱਥੇ ਉਹ ਹੈ ਉਹਨਾਂ ਦਾ ਮੰਦਿਰ ਸ਼ਿਵਾਲਾ, ਹਾਂ ਬਿਲਕੁਲ, ਉਹ ਵੀ ਦਰਿਆ ਦੇ ਪਹਾੜੀਆਂ ਦੇ ਕੋਲ। ਉਹਦੇ ਵੀ ਤੁਹਾਨੂੰ ਵਿਜ਼ਿਟ ਕਰਾਵਾਂਗੇ, ਤੁਸੀਂ ਅਗਲੇ ਪ੍ਰੋਗਰਾਮ 'ਚ ਸਾਡਾ ਵੀ ਪ੍ਰੋਗਰਾਮ ਵੇਖ ਸਕੋਗੇ। ਸ਼ਾਹ ਜੀ, ਕਿਸ ਤਰ੍ਹਾਂ ਤਾਰੀਖ ਦਾ, ਸ਼ਾਇਰੀ ਦਾ ਅਤੇ ਆਪਣੀ ਪੰਜਾਬੀਅਤ ਦਾ, ਆਪਣੀ ਜ਼ੁਬਾਨ ਨੂੰ ਪ੍ਰਮੋਟ ਕਰਨ ਦਾ, ਇਹ ਕਿਸ ਤਰ੍ਹਾਂ ਜ਼ਹਨ 'ਚ ਆਇਆ, ਕਿੱਥੋਂ ਵੇਖ ਕੇ ਆਇਆ, ਕਿਵੇਂ ਸ਼ੁਰੂ ਕੀਤਾ? ਇਹਦੇ ਪਿੱਛੇ ਨਾਸਿਰ ਭਾਈ ਮੇਰਾ ਕੁਝ ਆਪਣਾ ਸ਼ੌਕ ਵੀ ਹੈ, ਕਿਉਂਕਿ ਮੈਂ ਜੰਮਪਲ ਇੱਕ ਪਿੰਡ ਦੀਆਂ, ਤੇ ਪਿੰਡ 'ਚੋਂ ਮੈਂ ਨਿਕਲਿਆ ਤੇ ਮੈਂ ਵੇਖਿਆ ਕਿ ਮੇਰੀ ਜਿਹੜੀ ਜ਼ਬਾਨ ਹੈ ਉਸ ਵਾਸਤੇ ਮੈਨੂੰ ਬੜਾ ਕੁਝ ਸਿੱਖਣਾ ਪਿਆ। ਮੈਂ ਤੁਹਾਨੂੰ ਦੱਸਦਾ ਕਿ ਮੈਂ ਜਿਸ ਪਿੰਡ ਜੰਮੇ, ਉਹ ਟਾਟ ਸਕੂਲਾਂ 'ਚ ਅਸੀਂ ਪੜ੍ਹੇ ਉਸੇ 5ਵੀਂ ਤੱਕ। ਅਸੀਂ ਸਾਰੇ ਉਹਨਾਂ ਸਕੂਲਾਂ ਲਈ। ਹੁਣ ਜੇ ਆਪਾਂ ਗੱਲ ਕਰੀਏ 2000 ਤੋਂ ਬਾਅਦ ਆ ਕੇ ਦੌਰ ਬਦਲਿਆ, ਪ੍ਰਾਈਵੇਟ ਸਕੂਲਾਂ ਵਾਲਾ ਟ੍ਰੈਂਡ ਚੱਲ ਪਿਆ, ਤੇ ਅਸੀਂ ਵੀ ਪੜ੍ਹੇ ਹੀ ਹਾਂ, ਤਾਂ ਠੀਕ ਹੈ, ਗੁਜ਼ਾਰਾ ਕਰੀ ਜਾਈਦਾ। ਨਹੀਂ, ਅਸੀਂ ਉੱਥੋਂ ਨਿਕਲੇ ਕਿ ਸਾਨੂੰ ਨਾ 5ਵੀਂ ਤੱਕ ਸਾਨੂੰ ਅੰਗਰੇਜ਼ੀ ਸਿਰਫ ਇਤਨਾ ਪੜ੍ਹਾਇਆ ਗਿਆ ਕਿ ਤੁਹਾਡੇ ਨਾਂ ਦੇ ਸਪੈਲਿੰਗ ਇਹ ਹੁੰਦੇ ਨੇ,
ਚਨਿਓਟ ਜਦੋਂ ਅਸੀਂ ਆਏ ਪਿੰਡ ਛੱਡ ਕੇ ਚਨਿਓਟ ਅਸੀਂ ਆ ਗਏ ਤੇ ਇੱਥੇ ਆ ਕੇ ਮੈਂ ਵੇਖਿਆ ਕਿ ਯਕਦਮ ਹੀ ਸਾਡੀ ਜਿਹੜੀ ਮੇਰੀ ਜ਼ਬਾਨ ਹੈ ਉਹ ਖਤਮ ਹੋ ਗਈ। ਮਤਲਬ ਮੇਰਾ ਚਨਿਓਟ 'ਚ ਇੱਕ ਬੜੇ ਅੱਛੇ ਜਿਹੇ ਸਕੂਲ 'ਚ ਦਾਖਲਾ ਹੋਇਆ ਤੇ ਉਹਦੇ ਵਿੱਚ ਇੱਕ ਬੜੀ ਮਜ਼ੇਦਾਰ ਜੀ ਗੱਲ ਆ ਕਿ ਮੈਂ ਜਿਹੜਾ ਫਾਦਰ ਹੈ ਨਾ, ਲਵਜ਼ ਫਾਦਰ, ਉਹ ਬੜੀਆਂ ਚੰਡਾਂ ਤੋਂ ਬਾਅਦ ਸਿੱਖਿਆ। ਉਹ ਇੰਜ ਸਿੱਖਿਆ ਵੀ ਮੈਂ ਗੱਲ ਕਰਦਾ ਟੀਚਰ ਕੋਲ ਖਲੋਣਾ ਤੇ ਮੈਂ ਕਹਿਣਾ ਜੀ ਟੀਚਰ ਜੀ ਮੇਰੇ ਪਿਓ, ਜਦੋਂ ਮੈਂ ਪਿਓ ਕਹਿੰਦਾ ਹੁੰਦਾ ਪਿਆ ਸੀ ਤੇ ਤੂੰ ਚੰਡ ਆ ਜਾਂਦੀ ਸੀ ਕਿ ਤੂੰ ਪਿਓ ਕਿਉਂ ਬੋਲਿਆ, ਫਾਦਰ ਬੋਲੋ। ਅੱਛਾ, ਉਹ ਫਾਦਰ ਜਿਹੜਾ ਨਾ ਉਹ ਸਿੱਖਣ ਲਈ ਮੈਨੂੰ ਬੜੀਆਂ ਚੰਡਾਂ ਲੱਗੀਆਂ। ਖੈਰ ਮੈਂ ਫਾਦਰ ਸਿੱਖ ਲਿਆ ਔਰ ਫਿਰ ਪਿਓ ਤੋਂ ਫਾਦਰ ਤੇ ਆ ਗਿਆ, ਪਿਓ ਤੋਂ ਫਾਦਰ ਤੇ ਮੈਂ ਆ ਗਿਆ, ਭਾਵੇਂ ਫਾਦਰ ਨੂੰ ਪਤਾ ਨਾ ਹੋਵੇ ਲੇਕਿਨ ਮੈਂ ਪਿਓ ਤੋਂ ਫਾਦਰ ਤੇ ਪਹੁੰਚ ਗਿਆ। ਮਤਲਬ ਵੀ ਮੈਨੂੰ ਫਾਦਰ ਵੀ ਕਹਿੰਦੇ ਆ, ਮੈਨੂੰ ਸਾਡੇ ਪਿਓਾਂ ਨੂੰ ਕਿੱਥੋਂ ਪਤਾ ਵੀ ਸਾਨੂੰ ਫਾਦਰ ਕਹਿੰਦੇ। ਸਾਡੇ ਘਰਾਂ ਦੇ ਵਿੱਚ ਉਹ ਇੱਕ ਘਰਾਂ ਵਾਲਾ ਹਿਸਾਬ ਹੈ, ਝਟਕਾ ਹਿਸਾਬ ਆ ਸਾਡਾ। ਅੱਛਾ, ਉਸ ਤੋਂ ਬਾਅਦ ਇੱਕ ਹੋਰ ਜਿਹੜੀ ਚੀਜ਼ ਮੈਂ ਜ਼ਾਰਾਂ ਤੋਂ ਢੇਰ ਜਿੱਦਾਂ ਮੈਂ ਸਾਹਮਣਾ ਕੀਤਾ ਉਹ ਇਹ ਆ ਕਿ ਮੈਨੂੰ ਯਕਦਮ ਪੰਜਾਬੀ ਤੋਂ ਉਰਦੂ ਬੋਲਣਾ ਪਈ। ਯਾਨੀ ਮੈਂ ਜਦੋਂ ਪਿੰਡ ਸਾਂ ਮੈਂ ਸਿਰਫ ਪੰਜਾਬੀ ਬੋਲਦਾ ਸੀ, ਮੇਰਾ ਜ਼ਬਾਨ ਹੀ ਪੰਜਾਬੀ ਆ। ਜਦੋਂ ਮੈਂ ਸ਼ਹਿਰ 'ਚ ਆਇਆ ਤੇ ਮੇਰੇ ਕਲਾਸਮੇਟ ਜਿੰਨੇ ਸਾਰੇ ਆਨ ਉਹ ਸਾਰੇ ਉਰਦੂ ਬੋਲਦੇ ਆ। ਅੱਛਾ, ਮੈਂ ਉਦੋਂ ਫੀਲ ਕੀਤਾ ਕਿ ਸਾਡੇ ਕੋਲ ਜ਼ਬਾਨ ਖੋ ਲਈ ਗਈ ਹੈ। ਮਤਲਬ ਮੈਂ ਅੱਜ ਜਿਹੜੀ ਉਹ ਗੱਲ ਕਰਦਾ ਹੁੰਦਾ ਮੈਂ ਇਸ ਤੋਂ ਕਰਦਾ ਹੁੰਦਾ ਕਿਉਂਕਿ ਮੈਂ ਫੇਸ ਕੀਤਾ ਹੈ। ਮੈਂ ਜਦੋਂ 6ਵੀਂ ਜਦੋਂ ਮੇਰਾ ਦਾਖਲਾ ਹੋਇਆ ਪ੍ਰਾਈਵੇਟ ਸਕੂਲ ਵਿੱਚ ਤੇ ਮੈਂ ਆ ਕੇ ਬੈਠਾ ਤੇ ਸਾਰੇ ਉਰਦੂ ਬੋਲ ਰਹੇ ਹਨ ਆਪਸ ਵਿੱਚ। ਹੁਣ ਮੇਰਾ ਕੋਈ ਦੋਸਤ ਹੀ ਨਹੀਂ ਬਣਿਆ, ਮੈਂ ਚੁੱਪ ਬੈਠਾ ਰਹਿੰਦਾ ਸੀ, ਜ਼ਿਆਦਾਤਰ ਚੁੱਪ ਬੈਠਾ ਰਹਿੰਦਾ ਸੀ। ਵਜ੍ਹਾ ਇਹ ਆ ਕਿ ਮੇਰੇ ਕੋਲ ਕੋਈ ਮੇਰਾ ਗੱਲ ਕਰਨ ਦਾ ਉਹਨਾਂ ਦੇ ਨਾਲ ਅੰਦਾਜ਼ ਨਾ ਬਣ ਰਿਹਾ। ਮੈਂ ਗੱਲ ਕਰਦਾ ਸੋ ਮਜ਼ਾਕ ਉਡਾ ਦਿੰਦੇ ਹਨ, ਟੀਚਰ ਨਾਲ ਗੱਲ ਕਰਨ ਦਾ ਟੀਚਰ ਕੁੱਟ ਦਿੰਦੀ ਆ ਨੱਪ ਕੇ। ਯਾਨੀ ਉਹ ਬੜਾ ਟਾਈਮ ਲੱਗਾ। ਮੇਰਾ 6ਵੀਂ 7ਵੀਂ ਦੇ ਜਿਹੜੇ 2 ਸਾਲ ਹਨ ਉਹ ਮੈਂ ਬੜੇ ਔਖੇ ਕੱਢੇ, ਬੜੀ ਔਖੀ ਮੈਂ ਉਰਦੂ ਸਿੱਖੀ ਔਰ ਮੈਂ ਬੜਾ ਰੋਂਦਾ ਸੀ, ਮੈਂ ਬੜਾ ਪੜ੍ਹਾਈ ਤੋਂ ਨੱਸਣ ਦੀ ਕੋਸ਼ਿਸ਼ ਕਰਦਾ ਸੀ ਵੀ ਯਾਰ ਇਹ ਕਿਹੜੀ ਅਜ਼ਾਬ ਤੇ ਮੈਂ ਪੈ ਗਿਆ। ਅੱਛਾ, ਉੱਥੇ ਨਿਆਣੇ ਦੀ ਸੋਚ ਨਹੀਂ ਇੰਨੀ ਹੁੰਦੀ ਵੀ ਲੱਗਦਾ ਵੀ ਸਾਡੇ ਮਾਂ-ਪਿਓ ਸਾਨੂੰ ਐਵੇਂ ਹੀ ਉਹ ਹੋਰ ਜ਼ਬਾਨ ਪੜ੍ਹਾਉਂਦੇ ਰਹੇ, ਸਿਖਾਉਂਦੇ ਰਹੇ ਆ, ਕੋਈ ਇੱਥੇ ਨਵੀਂ ਜ਼ਬਾਨ ਵੀ ਅਸੀਂ ਤਾਂ ਸੁਣਦੇ ਰਹੇ ਆ ਵੀ ਤੁਸੀਂ ਜੋ ਸਿੱਖਦੇ ਜੇ ਆਪਣੇ ਮਾਂ ਦੀ ਗੋਦ ਚੋਂ ਸਿੱਖਦੇ ਜੇ, ਉਹੀ ਜ਼ਬਾਨ ਫਿਰ ਅਸੀਂ ਉਰਦੂ ਆਪਣੀ ਜਾਂ ਹੋਰ ਜ਼ਬਾਨ ਅਸੀਂ ਮਾਂ ਦੀ ਗੋਦ ਚੋਂ ਕਿਉਂ ਨਾ ਸਿੱਖੀ। ਉਹ ਬੜਾ ਢੇਰ ਸਾਰਾ ਮੈਨੂੰ ਮਹਿਸੂਸ ਹੋਇਆ। ਅੱਛਾ, ਉਸ ਤੋਂ ਬਾਅਦ ਫਿਰ ਜਦੋਂ ਮੈਂ ਸਕੂਲ ਕਾਲਜ ਵਿੱਚ ਵੇਖਿਆ ਟ੍ਰੈਂਡ ਦੇ ਨਾਲ ਟੁਰੇ, ਅਸੀਂ ਇੰਗਲਿਸ਼ ਸਿੱਖੀ, ਉਰਦੂ ਸਿੱਖੀ, ਪਰ ਜਿਹੜਾ ਇੱਕ ਆਪਣੇ ਅੰਦਰ ਇੱਕ ਪੀੜ ਆ ਨਾ ਉਹ ਇਹ ਆ ਕਿ ਭਾਈ ਮੇਰੀ ਮਾਂ ਬੋਲੀ ਜੇ ਮੈਂ ਗੱਲ ਕਰਨੀ। ਬਸ ਉਸ ਗੱਲ ਨੂੰ ਲੈ ਕੇ ਅਸੀਂ ਟੁਰੇ ਤੇ ਮੇਰੇ ਵੱਡੇ ਭਾਈ ਨੇ ਅਜ਼ਦਾਰ ਹੁਸੈਨ, ਉਹਨਾਂ ਨਾਲ ਮੈਂ ਡਿਸਕਸ ਕੀਤਾ ਕਿ ਭਾਈ ਮੈਂ ਨਾ ਇਸ ਤਰੀਕੇ ਆਪਣੀ ਜ਼ਬਾਨ ਤੇ ਕੰਮ ਕਰਨਾ ਚਾਹੁੰਦਾ। ਉੱਤੋਂ ਮੈਂ ਕਿਉਂਕਿ ਮੈਂ ਬੜੇ ਇੱਕ ਹਿਸਟੋਰੀਕਲ ਸ਼ਹਿਰ ਵਿੱਚ ਪੈਦਾ ਹੋਇਆ ਕਿ ਮਤਲਬ ਜੰਮਿਆ ਪਹਿਲੇ ਇੱਥੇ ਬੜਿਆ ਮੈਂ ਇੱਥੇ ਆ ਕੇ ਚਨਿਓਟ ਆ ਕੇ ਤੇ ਆਣ ਜਾਣ ਤੇ ਚਨਿਓਟ ਮੇਰਾ ਲੱਗਾ ਹੀ ਰਹਿੰਦਾ ਤੇ ਇੱਥੋਂ ਦੀ ਤਾਰੀਖੀ ਇਮਾਰਤਾਂ ਨੂੰ ਵੇਖ ਕੇ ਸ਼ੌਕ ਬਣ ਗਿਆ। ਆਪਣੇ ਅੰਦਰ ਇੱਕ ਸ਼ੌਕ ਬਣ ਗਿਆ ਕਿ ਯਾਰ ਇਹਦੇ ਵਿੱਚ ਕੌਣ ਰਹਿੰਦਾ ਹੁੰਦਾ ਸੀ ਉਸ ਦੌਰ ਵਿੱਚ। ਅੱਜ ਤੋਂ 100 ਸਾਲ ਪਹਿਲੇ ਅਗਰ ਇੱਥੇ ਕੋਈ ਵਸਦਾ ਤਾਂ ਕਿਵੇਂ ਵਸਦਾ ਉਸ ਸੀ ਗਿਆ। ਉਹ ਬਸ ਜਿੱਥੇ ਅਸੀਂ ਬੈਠੇ ਆ ਪਹਾੜਾਂ ਦੇ ਵਿੱਚ ਦਰਿਆ ਦੇ ਕੋਲ, ਇੱਥੇ ਉਹ 100 ਸਾਲ ਪਹਿਲੋਂ ਇੰਨੀਆਂ ਫੈਸਿਲਿਟੀਆਂ ਨਹੀਂ ਸੀ ਹੈ ਤੇ ਲੋਕ ਆਉਂਦੇ ਤੇ ਕਿਵੇਂ। ਕੁਦਰਤਾਂ ਨੇ ਖੂਬਸੂਰਤ ਨੇਚਰ ਤੇ ਹਨ, ਕੁਦਰਤ ਦੇ ਨਜ਼ਦੀਕ ਲੋਕ ਹਨ। ਅਗਰ ਟਾਂਗਾ ਹਾਂ ਤੇ ਤੁਸੀਂ ਵੇਖੋ ਨਾ ਕਿ ਹੁਣ ਅਗਰ ਗੱਡੀਆਂ ਵਧੀਆਂ ਨੇ ਤੇ ਗਲੋਬਲ ਵਾਰਮਿੰਗ ਵੀ ਤਾਂ ਵੱਧ ਗਈ ਹੈ। ਉਸ ਟਾਈਮ ਟਾਂਗੇ ਹੁੰਦੇ ਹਨ ਤੇ ਗਲੋਬਲ ਵਾਰਮਿੰਗ ਵੀ ਤਾਂ ਕੋਈ ਨਾ ਹੁੰਦੀ। ਯਾਨੀ ਨੇਚਰ ਦੇ ਨਜ਼ਦੀਕ ਲੋਕ ਜੁੜੇ ਹੋਏ। ਉਹ ਵੀ ਟਾਂਗਿਆਂ ਦੀ ਗੱਲ ਮੈਨੂੰ ਯਾਦ ਆ ਗਈ ਵੀ ਉਹ ਟਾਂਗੇ ਵੀ ਮੁਕਾਤੇ ਵੀ ਲਿੱਦਣਾ ਬੜਾ ਨਾ ਸ਼ਹਿਰਾਂ ਦੇ ਵਿੱਚ ਨੁਕਸਾਨ ਹੁੰਦਾ, ਗੰਦ ਬਣਦਾ। ਹਾਲਾਂਕਿ ਤੁਸੀਂ ਹੁਣ ਵੇਖੋ ਨਾ ਮਾਡਰਨ ਸ਼ਹਿਰਾਂ ਦੇ ਵਿੱਚ ਟਾਂਗੇ ਹੁਣ ਵੀ ਚੱਲਦੇ ਪਏ, ਲੋਕ ਚਲਾਉਂਦੇ ਨੇ ਔਰ ਉਹਨਾਂ ਨੇ ਆਪਣੇ ਇੰਤਜ਼ਾਮ ਕੀਤੇ ਨੇ। ਅਸੀਂ ਉਹਦਾ ਹੱਲ ਨਹੀਂ ਨਾ ਕੱਢਿਆ, ਅਸੀਂ ਉਸ ਤੋਂ ਅੱਗੇ ਨਿਕਲ ਗਏ ਕਿ ਨਹੀਂ ਜੀ ਇਸ ਨੂੰ ਵੈਸੇ ਹੀ ਮੁਕਾ ਦਿਓ, ਅਸੀਂ ਉਸ ਵੱਲ ਟੁਰ ਗਏ। ਤੇ ਉਹ ਹਿਸਟੋਰੀਕਲ ਕਿਉਂਕਿ ਮੈਂ ਵੇਖਦਾ ਤੇ ਉਤੋਂ ਹਿਸਟੋਰੀਕਲ ਇਮਾਰਤਾਂ ਤੇ ਇਹਨਾਂ ਤੇ ਡਾਕੂਮੈਂਟਰੀਆਂ ਬਣਾਉਣਾ ਮੇਰਾ ਇੱਕ ਆਪਣਾ ਸ਼ੌਕ ਆ ਔਰ ਜ਼ਬਾਨ ਮੈਂ ਪੰਜਾਬੀ ਰੱਖਣੀ ਆ। ਇਸ ਲਈ ਫਿਰ ਅਸੀਂ ਸੋਚਿਆ ਕਿ ਕਿਉਂ ਨਾ ਅਸੀਂ ਇੱਕ ਆਪਣਾ ਚੈਨਲ, ਇੱਕ ਵੈਬ ਚੈਨਲ ਸਟਾਰਟ ਕਰੀਏ। ਅਸੀਂ ਵੈਬ ਚੈਨਲ ਸ਼ੁਰੂ ਕੀਤਾ, ਨਾਮ ਵੱਡੇ ਭਾਈ ਨੇ ਫਾਈਨਲ ਕੀਤਾ। ਉਹਨਾਂ ਕਿਹਾ ਕਿ ਯਾਰ ਸੁੱਚੇ ਬੋਲ ਰੱਖਣਾ ਨਾ ਔਰ ਪੰਜਾਬੀ ਦੇ ਸੁੱਚੇ ਬੋਲ ਹੀ ਇਸ ਤੇ ਹੋਣੇ ਚਾਹੀਦੇ ਨੇ। ਅਸੀਂ ਫਿਰ ਕੋਸ਼ਿਸ਼ ਕੀਤੀ ਕਿ ਅਸੀਂ ਜਿੰਨਾ ਇੱਕ ਕੰਟੈਂਟ ਅੱਛਾ ਦੇ ਸਕਦੇ ਹਾਂ ਅਸੀਂ ਫਿਰ ਉਹੀ ਦੇ ਕੇ ਟੁਰ ਰਹੇ ਹਾਂ। ਹੁਣ ਵੀ ਅਸੀਂ ਵੇਖੀਏ ਤਾਂ ਅਸੀਂ ਹਿਸਟੋਰੀਕਲ ਜਿਹੜੀ ਜਿੰਨੀ ਡਾਕੂਮੈਂਟਰੀਆਂ ਕਰ ਰਹੇ ਹਾਂ ਉਹ ਪੰਜਾਬੀ ਜ਼ਬਾਨ ਤੇ ਕਰ ਰਹੇ ਹਾਂ, ਪੰਜਾਬੀ ਜ਼ਬਾਨ ਨਾਲ ਕਰ ਰਹੇ ਹਾਂ ਕਿਉਂਕਿ ਅਸਾਂ ਵੇਖਿਆ ਹੈ ਕਿ ਸਾਨੂੰ ਕਿਦਾਈ ਵੀ ਪੰਜਾਬੀ ਜ਼ਬਾਨ ਵਿੱਚ ਡਾਕੂਮੈਂਟਰੀਆਂ ਨਹੀਂ ਮਿਲੀਆਂ। ਤੁਸੀਂ ਸਪੋਜ਼ ਮੈਂ ਤੁਹਾਡੀ ਸੌਰੀ ਇੰਟਰਪਟ ਕਰਦਾ ਵੀ ਜਿਵੇਂ ਸ਼ਿਵਾਲਾ ਮੰਦਿਰ ਆ ਹੋਰ ਹਿਸਟੋਰੀਕਲ ਜਗ੍ਹਾਵਾਂ ਨੇ ਜਿਹੜੀਆਂ ਚਨਿਓਟ ਦੀਆਂ, ਇਹਨਾਂ 'ਚ ਤੁਸੀਂ ਉਹਨੂੰ ਐਕਸਪਲੋਰ ਕਰਦੇ ਜੇ ਪੰਜਾਬੀ ਜ਼ਬਾਨ। ਅੱਛਾ, ਇਹਦੇ 'ਚ ਪੰਜਾਬੀ ਜ਼ਬਾਨ ਤੇ ਹੈ ਜੀ ਆਪਣਾ ਜਿਹੜਾ ਐਕਸੈਂਟ ਆ, ਮਤਲਬ ਝੰਗ ਵੀ ਆਪਣਾ ਐਕਸੈਂਟ ਹੈ। ਮੈਂ ਅੱਗੇ ਵੀ ਤੁਹਾਡਾ ਬਿਹਾਈਂਡ ਦਾ ਕੈਮਰਾ ਕਰਨ ਡਿਆ ਵੀ ਮੈਨੂੰ ਬੜੀ ਜ਼ਬਾਨ ਸੋਹਣੀ ਲੱਗਦੀ ਜੀ। ਵੀ ਲੱਗਦਾ ਤੁਹਾਨੂੰ ਵੀ ਯਾਰ ਸਾਡੀ ਜ਼ਬਾਨ ਨਹੀਂ ਸਹੀ? ਇਹਦੇ ਬਾਰੇ ਨਾ ਮੈਂ ਤੁਹਾਨੂੰ ਗੱਲ ਦੱਸਾਂ, ਮੈਂ ਨਾ ਹਮੇਸ਼ਾ ਸੋਚਦਾ ਹੁੰਦਾ ਕਿ ਲੋਕ ਅੱਜ ਵੀ ਪੁੱਛਦੇ ਨੇ। ਮੈਂ ਨਿੱਕਾ ਹੁੰਦਾ ਸੀ, ਮੈਂ ਤੁਹਾਨੂੰ ਆਪਣੀ ਗੱਲ ਦੱਸਾਂ, ਮੈਂ ਨਿੱਕਾ ਹੁੰਦਾ ਸੀ ਤੇ ਮੇਰੇ ਜਿਹੜੇ ਫੁੱਫਾ ਤੇ ਫੁੱਫੀ ਆਨ ਨਾ
ਉਹ ਸਾਡਾ ਇੱਕ ਪਿੰਡ ਹੈ ਢਾਲੀ ਮੰਗੀਣੀ, ਢਾਲੀ ਟਾਲੀ ਮੰਗੀਣੀ, ਢਾਲੀ ਮੰਗੀਣੀ, ਢਾਲੀ ਸਦੀਂਦਾ, ਯਾਨੀ ਕਿ ਨਾਰਮਲ ਆਮ ਜ਼ਬਾਨ ਸਾਰੇ ਢਾਲੀ ਸੱਦੇ ਹਨ। ਤੇ ਮੈਂ ਨਿੱਕੇ ਹੁੰਦੇ ਸੋਚਦਾ ਵੀ ਯਾਰ ਉਹ ਕੀ ਪਤਾ ਨਹੀਂ ਸਾਰੇ ਢਾਲੀ ਹੇਠ ਰਹਿੰਦੇ ਉਸ ਦਿਨ, ਉਹ ਨਿੱਕਾ ਬੱਚਾ ਹਸਨਾ ਜ਼ਹਿਨ ਚ ਹੀ ਆਉਂਦਾ ਵੀ ਯਾਰ ਸਾਰੇ ਪਤਾ ਨਹੀਂ ਢਾਲੀ ਹੇਠ ਰਹਿੰਦੇ ਉਸ ਦਿਨ ਗਏ, ਪਤਾ ਨਹੀਂ ਮੰਜੀਆਂ ਢਾਲੀ ਹੇਠ ਗੱਤ ਕੇ ਸਮਝਦੇ ਉਸ ਦਿਨ ਗਏ, ਉਹ ਜ਼ਹਿਨ ਚ ਰਹਿੰਦਾ ਵੀ ਟਾਲੀ ਮੰਗੀਣੀ ਨਾ ਢਾਲੀ ਜੂ ਨਾਂ ਸਦੀਂਦਾ ਜੀ। ਅੱਛਾ ਵੱਡਾ ਹੋਇਆ ਪਤਾ ਲੱਗਾ ਨਹੀਂ ਨਹੀਂ ਸਾਰੇ ਘਰਾਂ ਚ ਰਹਿੰਦੇ ਨੇ, ਸਾਰਾ ਕੁਝ ਹੈ। ਅੱਛਾ ਜੰਗੋਚੀ ਲਹਿਜਾ ਜਿਹੜਾ ਨਾ ਨਾਸਰ ਭਾਈ, ਇਹਦੇ 'ਚ ਵੀ ਸਾਨੂੰ ਹੀ ਉਹ ਚੱਲਣਾ ਪੈਂਦਾ ਪਿਆ। ਅੱਛਾ ਜ਼ਿਆਦਾਤਰ ਲੋਕ ਪੁੱਛਦੇ ਨੇ ਯਾਰ ਉਹ ਤੁਹਾਡਾ ਲਹਿਜਾ ਤਾਂ ਜੰਗਲੀ ਹੈ। ਕੋਈ ਜੰਗਲੀ ਲਹਿਜਾ ਜੰਗੋਚੀ ਤੋਂ ਜੰਗ ਤੋਂ ਜੰਗੋਚੀ ਲਹਿਜਾ ਹੈ, ਲਫ਼ਜ਼ ਜੰਗਲੀ ਵੀ ਆਖਿਆ ਜਾਂਦਾ ਹੈ ਇਸ ਦੇ ਬਾਰੇ, ਤੇ ਜਟਕਾ ਲਹਿਜਾ ਵੀ ਆਖਿਆ ਜਾਂਦਾ ਹੈ। ਹੁਣ ਇਹਦਾ ਮਤਲਬ ਇਹ ਤਾਂ ਨਹੀਂ ਵੀ ਅਸੀਂ ਅਸੀਂ ਇਤਨੇ ਉਹ ਜੰਗਲੀ ਆ ਵੀ ਅਸੀਂ ਪੱਤੇ ਬੰਨ ਕੇ ਵਧੇ ਹੋਏ ਆ, ਇਹ ਤਾਂ ਗੱਲ ਕੋਈ ਨਹੀਂ ਨਾ ਭਾਈ। ਲੇਕਿਨ ਇਸ ਲਹਿਜੇ ਨੂੰ ਥੋੜਾ ਜਿਹਾ ਨਾ ਵਿਖਾਇਆ ਜਾਂਦਾ, ਇਹ ਚੀਜ਼ ਅਸੀਂ ਲੈ ਕੇ ਟੁਰੇ ਕਿ ਅਸਾਂ ਕਿਹਾ ਕਿ ਯਾਰ ਅਸਾਂ ਆਪਣਾ ਲਹਿਜਾ ਸਾਬਿਤ ਕਰਨਾ ਹੈ ਕਿ ਸਾਡਾ ਲਹਿਜਾ ਜਟਕਾ ਜ਼ਰੂਰ ਹੈ ਪਰ ਮਾਰਾ ਨਹੀਂ, ਮਾਰਾ ਨਹੀਂ, ਮਾਰਾ ਬਿਹਤਰੀਨ ਲਹਿਜਾ ਹੈ ਸਾਡਾ। ਮੈਂ ਹੀ ਗੱਲ ਕਰਨਾ ਹੁੰਦਾ ਵੀ ਸਾਡੇ ਬਜ਼ੁਰਗ, ਸਾਡੇ ਵੱਡੇ, ਸਾਡੇ ਪਿਓ ਦਾਦੇ, ਉਹ ਕੀ ਗੱਲ ਵੀ ਉਹ ਦੁਨੀਆ ਤੋਂ ਵੱਖਰੇ ਸਨ, ਉਹਨਾਂ ਨੂੰ ਪਤਾ ਨਹੀਂ ਸੀ ਵੀ ਉਹਨਾਂ ਨੂੰ ਪਤਾ ਨਹੀਂ ਸੀ ਵੀ ਇਹ ਲਹਿਜਾ ਮਾੜਾ ਜਾਂ ਜ਼ੁਬਾਨ ਮਾੜੀ। ਸਾਡੇ ਨਾਲੋਂ ਢੇਰ ਜਾਣਦੇ ਹਨ ਭਾਈ, ਢੇਰ ਜਾਣਦੇ, ਉਹਨਾਂ ਸਾਰਾ ਕੁਝ ਇੰਨਾ ਵਕਤ ਹੰਡਾਇਆ। ਸੋ ਮੈਨੂੰ ਲੱਗਦਾ ਵੀ ਅਸੀਂ ਉਹਨਾਂ ਤੋਂ ਵਾਂਝੇ ਹੋ ਕੇ ਦੂਰ ਹੋ ਕੇ ਨਾ ਤੇ ਆਪਣਾ ਆਪ ਜਿਹੜਾ ਵਾ ਗਵਾਉਂਦੇ ਆ। ਇਹ ਹਕੀਕਤ ਹੈ। ਜਿਤਨਾ ਅਸੀਂ ਆਪਣੇ ਅਸੀਂ ਹੁਣ ਜਿਹੜੇ ਚਨਿਓੜ ਦੀ ਤਾਰੀਖ ਤੇ ਕੰਮ ਕਰਦੇ ਪਏ ਹਾਂ, ਸਾਨੂੰ ਅਕਸਰ ਲੋਕ ਪੁੱਛਦੇ ਨੇ ਇਹਦਾ ਕਿਤਾਬੀ ਹਵਾਲਾ ਦਿਓ। ਅਸੀਂ ਦੱਸਦੇ ਆਂ ਕਿ ਯਾਰ ਅਸੀਂ ਸੀਨਾ ਬਸੀਨਾ ਸੁਣਿਆ, ਸਾਡੇ ਜਿਹੜੇ ਬਜ਼ੁਰਗ ਸਨ, ਜਿਹੜੇ ਬੁੱਢੜੇ ਬਾਬੇ ਨੇ, ਉਹ ਦੱਸਦੇ ਨੇ ਯਾਰ ਕਿ ਇੱਥੇ ਇਹ ਸ਼ੈ ਹੁੰਦੀ ਆ, ਇੱਥੇ ਇਹ ਸ਼ੈ ਹੁੰਦੀ ਆ। ਹੁਣ ਡਾਂਦੀਆਂ ਜਾਂਦੀਆਂ ਤਾਂ ਵੱਖਰੀ ਗੱਲ ਹੈ, ਲੇਕਿਨ ਇੱਥੇ ਇਹ ਸ਼ੈਆਂ ਮੌਜੂਦ ਹੁੰਦੀਆਂ। ਅਸੀਂ ਉਹਨਾਂ ਤੋਂ ਸੁਣ ਕੇ ਅਸੀਂ ਡਾਕੂਮੈਂਟਰੀ ਵਿੱਚ ਲੈ ਕੇ ਆ ਰਹੇ ਹਾਂ ਤਾਂ ਕਿ ਅੱਜ ਉਹ ਬਾਬੇ ਮਰ ਜਾਣਗੇ ਤੇ ਤਾਰੀਖ ਤਾਂ ਖਤਮ ਹੋ ਜਾਸੀ, ਵਿਰਸਾ ਤਾਂ ਮੁੱਕ ਜਾਸੀ ਗਿਆ, ਤੇ ਵਿਰਸਾ ਮੁੱਕਣ ਤਾਂ ਨਹੀਂ ਨਾ ਦੇਣਾ। ਤੋ ਇਸੇ ਉੱਥੋਂ ਹੀ ਸਾਨੂੰ ਜਿਹੜੀ ਸਾਡੀ ਜ਼ੁਬਾਨ ਹੈ, ਸਾਡਾ ਲਹਿਜਾ ਜਿਹੜਾ ਸਾਨੂੰ ਮੁੰਤਕਲ ਹੋਇਆ, ਸਾਡੇ ਤੱਕ ਪਹੁੰਚਿਆ। ਜੰਗੋਚੀ ਲਹਿਜਾ ਨੂੰ ਜੰਗਲੀ ਨਾਂ ਦੇ ਲੋ, ਕੁਝ ਹੋਰ ਕਹਿ ਲਓ, ਅਸੀਂ ਵੀ ਆਮ ਫਾਨ ਜ਼ੁਬਾਨ ਦੇ ਵਿੱਚ ਸਾਡੇ ਨਾਲ ਇਹਨੇ ਵੀ ਅਸੀਂ ਮੇਰੇ ਨਾਲ ਮੁੰਡੇ ਜੌਬ 'ਚ ਵੀ ਉਵੇਂ ਜਿਹੜੇ ਕਾਫੀ ਸਾਰੇ ਜਾਣ ਵਾਲੇ, ਤੇ ਉਹ ਆਮ ਜਿਵੇਂ ਫਾਰਮ ਚੱਲਦਾ ਵੀ ਆ ਜੰਗਲੀ ਹੈ, ਠੀਕ ਹੈ। ਉਸ ਅੱਛਾ ਉਹਦੇ 'ਚ ਨਾ ਤਜ਼ਦੀਕ ਵੀ ਤੁਸੀਂ ਕਰ ਰਹੇ ਹੋ ਉਸ ਬੰਦੇ ਤੇ। ਹੁਣ ਵੇਖੋ ਨਾ ਕਿ ਅਗਰ ਮੈਨੂੰ ਕੋਈ ਇਹ ਆਖੇਗਾ ਕਿ ਤੂੰ ਜੰਗਲੀ ਹੈ ਤੇ ਮੈਂ ਫੀਲ ਕਰਾਂਗਾ ਯਾਰ ਕਿਉਂ, ਮੈਨੂੰ ਕਿਉਂ ਆਉਂਦਾ ਪਿਆ ਕਿ ਮੈਂ ਜੰਗਲੀ ਹਾਂ। ਲੇਕਿਨ ਅਗਰ ਉਹ ਮੇਰੇ ਜਟਕੇ ਲਹਿਜੇ ਨੂੰ ਗੱਲ ਕਰੇਗਾ ਕਿ ਤੇਰਾ ਲਹਿਜਾ ਜਟਕਾ ਹੈ, ਤੇ ਮੈਂ ਖੁਸ਼ ਹੋਵਾਂਗਾ ਕਿ ਯਾਰ ਮੇਰੇ ਲਹਿਜੇ ਦੀ ਗੱਲ ਕਰਦਾ ਪਿਆ। ਯਾਨੀ ਇਹ ਤਾਂ ਮਤਲਬ ਵੀ ਥੋੜਾ ਜਿਹਾ ਫਰਕ ਹੈ ਵੀ ਮੈਂ ਤੁਹਾਨੂੰ ਹੁਣ ਆ ਕੇ ਕਿਹਾ ਵੀ ਤੁਸੀਂ ਝੰਗਦੇ ਹੋ ਜਾਂ ਝੰਗਵੀ ਬੋਲਦੇ ਹੋ, ਜਾਂ ਉਹ ਤੁਹਾਡੀ ਜੰਗਲੀ ਜ਼ੁਬਾਨ ਹੈ ਤੇ ਜ਼ੁਬਾਨ ਬੜੀ ਸੋਹਣੀ ਹੈ, ਜ਼ੁਬਾਨ ਬੜੀ ਮਿੱਠੀ ਹੈ। ਫਰਕ ਆ ਗਿਆ, ਇਹ ਫਰਕ ਆ ਗਿਆ, ਦੋਨਾਂ ਗੱਲਾਂ ਫਰਕ ਆ ਗਿਆ। ਹੁਣ ਜਦੋਂ ਅਸੀਂ ਉਹ ਆਮ ਗੱਲ ਕਰਾਂਗੇ, ਓਏ ਕਿੱਥੋਂ ਦਾ ਜੰਗ ਦਾ ਬੰਦਾ ਤਾਂ ਕੋਈ ਨਾ, ਇਹ ਵੀ ਚੱਲਦੀ ਹੈ ਨਾ, ਚੱਲਦਾ ਇਹ ਵੀ ਗੱਲ ਚੱਲਦੀ, ਉਹ ਜੰਗ ਦਾ ਬੰਦਾ ਤਾਂ ਕੋਈ ਨਹੀਂ ਨਾ, ਬੰਦਾ ਤਾਂ ਕੋਈ ਨਹੀਂ। ਤੇ ਉਹ ਮੈਨੂੰ ਲੱਗਦਾ ਵੀ ਇਹ ਮਿੱਥਾਂ ਵੀ ਜਿਹੜੀਆਂ ਨਾ ਕੁਝ ਗਲਤ ਜਿਹੜੀਆਂ ਬਣੀਆਂ ਵਾ, ਉਹਨਾਂ ਨੂੰ ਵੀ ਅਸੀਂ ਆਪਣੀ ਹੁਣ ਸੋਸ਼ਲ ਮੀਡੀਆ ਦੀ ਰਾਹੀਂ, ਜਿਵੇਂ ਤੁਸੀਂ ਗੱਲ ਕਰਦੇ, ਜੇ ਮੈਂ ਤਾਂ ਕਹਾਂਗਾ ਵੀ ਮੈਂ ਬੋਲਣ ਡਿਆ, ਮੈਂ ਬੋਲਣ ਡਿਆ, ਮਤਲਬ ਵੀ ਮੈਂ ਮਾਝੇ ਵਾਲੀ ਬੋਲੀ ਆ, ਤੁਹਾਡਾ ਆਪਣਾ ਲਹਿਜਾ। ਅੱਛਾ ਵੇਖੋ ਨਾ, ਤੁਸੀਂ ਆਪਣਾ ਲਹਿਜਾ ਬੋਲ ਰਹੇ ਹੋ, ਅਸੀਂ ਗੱਲ ਤੇ ਕਰ ਰਹੇ ਹਾਂ, ਤੁਹਾਡੀ ਗੱਲ ਸਮਝ ਆ ਰਹੀ ਹੈ, ਤੁਹਾਨੂੰ ਮੇਰੀ ਗੱਲ ਸਮਝ ਆ ਰਹੀ ਹੈ। ਤੁਸੀਂ ਆਪਣਾ ਬੋਲੋਗੇ, ਮੈਨੂੰ ਉਹਦੀ ਸਮਝ ਆਊ। ਕੋਈ ਅਗਰ ਮੈਂ ਆਪਣਾ ਲਹਿਜਾ ਛੱਡ ਕੇ ਕੋਈ ਹੋਰ ਲਹਿਜਾ ਅਪਣਾਵਾਂਗਾ ਤੇ ਮੇਰੀ ਜ਼ਿਆਦਤੀ, ਮੈਂ ਆਪਣੀ ਉਸ ਜ਼ਬਾਨ ਨਾਲ ਜ਼ਿਆਦਤੀ ਕਰ ਰਿਹਾ, ਆਪਣੀ ਮਾਂ ਨਾਲ ਜ਼ਿਆਦਤੀ ਕਰ ਰਿਹਾ। ਇਹਦੇ ਵਿੱਚ ਚਨਿਓੜ ਦੇ ਵਿੱਚ ਬਹਿ ਕੇ ਤੇ ਸੋਸ਼ਲ ਮੀਡੀਆ ਤੇ ਬਹਿ ਕੇ ਮੈਂ ਸਮਝਦਾ ਵੀ ਤੁਹਾਡਾ ਇਹ ਬੜਾ ਵੱਡਾ ਫੈਸਲਾ ਕਿ ਆਪਣੀ ਜ਼ਬਾਨ ਨੂੰ ਜ਼ਿੰਦਾ ਰੱਖਣਾ। ਇਹ ਜਿਹੜਾ ਲਹਿਜਾ ਵਾ, ਐਡਾ ਮਿੱਠਾ ਤੇ ਸੋਹਣਾ ਲਹਿਜਾ ਵਾ, ਜਿਹੜਾ ਝੰਗ ਵਾਲੇ ਬੋਲਦੇ, ਸਰਗੋਧੇ ਵਾਲੇ ਬੋਲਦੇ, ਉਹ ਵੀ ਤੁਹਾਡੇ ਨਾਲ ਰਲਦਾ ਮਿਲਦਾ, ਚਨਿਓਟ ਵਾਲਾ ਇਹ ਰਲਦਾ ਮਿਲਦਾ ਵਾ, ਭਵਾਨੇ ਤੱਕ, ਇੱਧਰ ਤੱਕ ਚਲੇ ਜਾਈਏ, ਸਿੱਲਾਂ ਵਾਲੀ ਤੱਕ, ਇਹੋ ਲਹਿਜਾ, ਇਹ ਹੀ ਲਹਿਜਾ। ਤੇ ਇਹ ਬੜਾ ਸੋਹਣਾ ਤੇ ਬੜਾ ਪਿਆਰਾ ਲਹਿਜਾ ਵਾ, ਇਹਨੂੰ ਜ਼ਿੰਦਾ ਰੱਖਣਾ। ਹੁਣ ਵੱਡਿਆਂ ਤੇ ਸਾਨੂੰ ਜ਼ਿੰਦਾ ਰੱਖਿਆ ਤੇ ਸਾਡੇ ਤੱਕ ਪਹੁੰਚਿਆ, ਹੁਣ ਇਹ ਸਾਡੀ ਜ਼ਿੰਮੇਵਾਰੀ ਆ ਵੀ ਉਹ ਵੱਡਿਆਂ ਜਿਹੜਾ ਨਿਉਂਦਰਾ ਸਾਨੂੰ ਪਾਇਆ, ਉਹ ਨਿਉਂਦਰਾ ਅਸੀਂ ਅੱਗੇ ਪਾਈਏ। ਅੱਛਾ ਇਹਦਾ ਇੱਕ ਨਾ ਫਾਇਦਾ ਵੀ ਹੋ ਰਿਹਾ ਹੈ ਨਾਸਰ ਭਾਈ, ਜਿਵੇਂ ਸੋਸ਼ਲ ਮੀਡੀਆ ਤੇ ਤੁਹਾਨੂੰ ਵੇਖਿਆ ਅਸੀਂ, ਸਾਨੂੰ ਹਿੰਮਤਾਂ ਮਿਲੀਆਂ ਯਾਰ ਇਹ ਬੰਦੇ ਕੰਮ ਕਰ ਰਹੇ ਨੇ ਪੰਜਾਬੀ ਜ਼ਬਾਨ ਤੇ, ਅਸੀਂ ਕਿਉਂ ਨਹੀਂ ਕਰ ਸਕਦੇ। ਅਸਾਂ ਵੀ ਸ਼ੁਰੂ ਕੀਤਾ, ਸਾਨੂੰ ਵੇਖ ਕੇ ਵੀ ਲੋਕ ਹੁਣ ਸ਼ੁਰੂ ਹੋ ਗਏ ਨੇ। ਸੋਸ਼ਲ ਮੀਡੀਆ ਤੇ ਹੁਣ ਟ੍ਰੈਂਡ ਬਣ ਰਿਹਾ ਹੈ ਕਿ ਅਸੀਂ ਪੰਜਾਬੀ ਨੂੰ ਅਹਿਮੀਅਤ ਦੇਣੀ ਹੈ, ਔਰ ਹੁਣ ਹੌਲੀ ਹੌਲੀ ਇਸ ਮਿਹਨਤ ਦਾ ਜਿਹੜਾ ਫਲ ਹੈ ਹੁਣ ਹੌਲੀ ਹੌਲੀ ਸਾਡੇ ਸਾਹਮਣੇ ਆਂਦਾ ਪਿਆ। ਉਹ ਪੰਜਾਬੀ ਦੀ ਗੱਲ ਕਰਦੇ ਨਾ, ਫਿਰ ਵਿੱਚ ਆ ਜਾਂਦੇ ਆ ਡਿਸਟਰੈਕਟ ਕਰਨ ਵਾਲੇ ਵੀ ਨਹੀਂ ਵੀ ਸਾਡੀ ਬੋਲੀ ਸਰਾਇਕੀ ਆ, ਸਾਡੀ ਬੋਲੀ ਪਠਵਾਰੀ ਆ, ਸਾਡੀ ਬੋਲੀ ਝੰਗਵੀ ਆ, ਸਾਰੀਆਂ ਬੋਲੀਆਂ ਲਹਿਜੇ ਆ, ਇਹ ਹੁਸਨ ਆ। ਮਤਲਬ ਵੀ ਇੱਕ ਘਰ ਦੇ ਵਿੱਚ 5 ਬੱਚੇ ਵੀ ਇੱਕੋ ਜਿਹੇ ਨਹੀਂ ਹੁੰਦੇ, ਵੱਖੋ ਵੱਖ ਹੁੰਦੇ। ਵੀ ਜੇ ਆਪਾਂ ਆਪਣੀਆਂ ਬੋਲੀਆਂ ਨੂੰ, ਆਪਣੇ ਲਹਿਜਿਆਂ ਨੂੰ ਜੇ ਉਹ ਡਿਸਟਰੈਕਟ ਹੋਵਾਂਗੇ ਨਾ, ਤਾਂ ਫਿਰ ਮੈਨੂੰ ਲੱਗਦਾ ਜਿਵੇਂ ਹੁਣ ਤੱਕ ਸਾਡੇ ਨਾਲ ਹੋਇਆ,
ਅਸੀਂ ਇਹਨਾਂ ਨੂੰ ਮੁਕਾ ਨਹੀਂ ਲਾਂਗੇ। ਤੁਸੀਂ ਇਹ ਵੇਖੋ ਨਾ ਕਿ ਅਗਰ ਪੰਜਾਬੀ, ਇਹ ਤਾਂ ਪੰਜਾਬੀ ਦੀ ਵਸਤ ਹੈ ਨਾ, ਇਹ ਤਾਂ ਪੰਜਾਬੀ ਦਾ ਵੱਡਾਪਨ ਹੈ ਕਿ ਉਹਦੇ ਵਿੱਚ ਇਤਨੇ ਢੇਰ ਸਾਰੇ ਲਹਿਜੇ ਨੇ, ਉਹਦੀ ਸ਼ਾਖਾਂ ਬਣੀਆਂ ਨੇ ਨਾ ਪੰਜਾਬੀ ਦੀਆਂ ਨੇ। ਪਰ ਇਹਦੇ ਵਿੱਚ ਇੱਕ ਵੇਖਣ ਦੀ ਗੱਲ ਹੈ ਨਾਸਰ ਭਾਈ ਕਿ ਲਹਿਜਾ ਕੋਈ ਵੀ ਹੋਵੇ, ਤੁਸੀਂ ਮਾਝੀ ਬੋਲ ਰਹੇ ਹੋ, ਮੈਂ ਜਟਕੀ ਬੋਲ ਰਿਹਾ, ਪਰ ਇੱਕ ਦੂਜੇ ਨੂੰ ਸਮਝ ਰਹੇ ਹਾਂ। ਸਾਡੇ ਨਾਲ ਕੋਈ ਪੋਠਵਾਰੀ ਬੋਲੇਗਾ, ਸਾਨੂੰ ਸਮਝ, ਅਸੀਂ ਬੋਲ ਨਹੀਂ ਸਕਾਂਗੇ। ਮੈਂ ਮਾਝੀ ਨਹੀਂ ਬੋਲ ਸਕਦਾ, ਤੁਸੀਂ ਬੋਲ ਰਹੇ ਹੋ, ਪਰ ਮੈਂ ਸਮਝ ਜ਼ਰੂਰ ਸਕਦਾ। ਅਗਰ ਕੋਈ ਪੋਠਵਾਰੀ ਲਹਿਜੇ 'ਚ ਵੀ ਗੱਲ ਕਰ ਰਿਹਾ ਹੈ ਨਾ, ਤੇ ਪੰਜਾਬੀ ਦੀ ਵਸਤ ਹੈ ਕਿ ਮੈਨੂੰ ਉਹਦੀ ਸਮਝ ਆ ਜਾਣੀ। ਮੈਂ ਜਟਕੀ ਬੋਲਾਂਗਾ ਤਾਂ ਸਮਝ ਜਾਏਗਾ ਕਿ ਯਾਰ ਇਹ ਗੱਲ ਇਹ ਕਰਦਾ ਪਿਆ। ਇਹ ਪੰਜਾਬੀ ਦਾ ਇਹ ਵੱਡਾਪਨ ਹੈ ਪੰਜਾਬੀ ਦਾ। ਸੋ ਬਿਲਕੁਲ ਸ਼ਾਹ ਜੀ, ਜਿਸ ਤਰ੍ਹਾਂ ਲੱਗੀ ਹੋ ਨਾ, ਮੈਂ ਵੀ ਸੋਸ਼ਲ ਮੀਡੀਆ ਦੀ ਰਾਹੀਂ ਜ਼ਰੂਰ ਇਹ ਗੱਲ ਕਹਾਂ ਵੀ ਉਹ ਸਰਾਇਕੀ ਹੋਣ, ਉਹ ਪਠਵਾਰੀ ਹੋਣ, ਉਹ ਝੰਗਵੀ ਹੋਣ, ਉਹ ਮਾਝੇ ਹੋਣ, ਉਹ ਮਾਲਵੇ ਵਾਲੇ ਹੋਣ, ਉਹ ਹੁਸ਼ਿਆਰਪੁਰੀ ਹੋਣ, ਕਿਉਂਕਿ ਸਾਰੇ ਬੈਠੇ ਆ ਨਾ ਇੱਧਰ ਆ ਕੇ ਵੀ, ਉਹਨਾਂ ਨੂੰ ਆਪੋ ਆਪਣੀ ਜ਼ੁਬਾਨ ਤੇ ਨਾਜ਼ ਹੋਣਾ ਚਾਹੀਦਾ, ਫਖਰ ਹੋਣਾ ਚਾਹੀਦਾ। ਜਿਹੜੀ ਵੱਡਿਆਂ ਸਾਡੇ ਤੱਕ ਪਹੁੰਚਾਈ ਹੈ, ਅਸੀਂ ਆਪਣੇ ਬੱਚਿਆਂ ਤੱਕ ਪਹੁੰਚਾਉਣੀ ਹੈ। ਹੁਣ ਕਿਸ ਤਰ੍ਹਾਂ ਪਹੁੰਚਾਉਣੀ ਹੈ? ਜਿੰਨਾ ਹੁਣ 75 ਸਾਲਾਂ 'ਚ ਆਪਾਂ ਨੁਕਸਾਨ ਕਰ ਲਿਆ ਵੀ ਉਹ ਤੋਂ ਦੂਰ ਹੋ ਗਏ ਆ, ਹੁਣ ਆ ਸੋਸ਼ਲ ਮੀਡੀਆ। ਹੁਣ ਸੋਸ਼ਲ ਮੀਡੀਆ ਦੀ ਰਾਹੀਂ ਅਸੀਂ ਆਖਣਾ ਵਾ ਵੀ ਸਾਡਾ ਇਹ ਫਖਰ ਆ। ਜੇ ਆਪਾਂ ਕਿਸੇ ਦਫ਼ਤਰ ਸਰਕਾਰੀ ਜਾਂਦੇ ਆ, ਕਿਤੇ ਜਾਂਦੇ ਆ, ਜੇ ਅਗਲਾ ਮੈਂ ਬੋਲ ਸਕਦਾ ਨਾ ਜਿਹੜਾ ਚਨਿਓਟ 'ਚ ਰਹਿੰਦਾ ਵਾ, ਉਹ ਚਨਿਓਟ ਵਾਲੇ ਨੂੰ ਜ਼ੁਬਾਨ ਆਉਂਦੀ ਹੈ, ਉੱਥੇ ਜਾ ਕੇ ਕਿਉਂ ਨਹੀਂ ਬੋਲ ਸਕਦਾ? ਬੋਲਣੀ ਚਾਹੀਦੀ। ਇਹ ਤਾਂ ਗੱਲ ਹੈ ਕਿ ਅਸੀਂ ਆਪਣੇ ਜਾਨ ਆਪ ਜ਼ਿਆਦਤੀ ਕਰ ਦਿੰਦੇ ਆ। ਤੇ ਸੋਸ਼ਲ ਮੀਡੀਆ ਤੇ ਤਾਂ ਹੁਣ ਇਹ ਸ਼ੁਰੂ ਹੋ ਗਿਆ ਹੈ, ਲੋਕਾਂ ਨੇ ਪੇਜ ਬਣਾ ਲਏ ਨੇ, ਲੋਕ ਆਪਣੀ ਜ਼ਬਾਨ ਨੂੰ ਲੈ ਕੇ ਟੁਰ ਪਏ ਨੇ, ਤੇ ਇਹ ਬੜਾ ਚੰਗਾ ਕੰਮ ਹੋ ਗਿਆ। ਇਹ ਚੰਗਾ ਕਦਮ। ਚਲੋ ਹੋਪਫੁਲੀ ਜੀ ਆਸਤਾ ਆਸਤਾ ਬਿਹਤਰੀ ਆਏਗੀ। ਤੁਸੀਂ ਜ਼ਰੂਰ ਇਸ ਏਰੀਆ ਵਾਲੇ ਹੋਰ ਵੀ ਦੋਸਤਾਂ ਦੇ ਨਾਲ ਮਿਲ ਕੇ ਇਹਨੂੰ ਤਹਿਰੀਕ ਆਪਾਂ ਕਹਿ ਲਈਏ, ਇਹਨੂੰ ਆਪਣੇ ਆਪ ਬਚਾਉਣ ਦੀ ਆਪਣੀ ਉਹ ਪੰਜਾਬੀ 'ਚ ਹੋਂਦ ਕਹਿੰਦੇ ਆ ਵੀ ਆਪਣਾ ਆਪ ਬਚਾਉਣਾ, ਆਪਣਾ ਆਪ ਅਸੀਂ ਬਚਾ ਰਹੇ ਹਾਂ ਤੇ ਬਚਾਉਣਾ। ਸੋ ਬਚਾਉਣਾ ਵੀ ਚਾਹੀਦਾ। ਅੱਛਾ ਸ਼ਾਹ ਜੀ, ਹਿਸਟੋਰੀਕਲ ਆਪਾਂ ਗੱਲ ਕਰਦੇ ਹਾਂ ਜੀ। ਮੌਸਮ ਬੜਾ ਸੋਹਣਾ, ਆਪਾਂ ਪੈਰਾਗਲਾਈਡਿੰਗ ਵੀ ਕਰਨੀ ਹੈ, ਟਾਈਮ ਘੱਟ। ਬਿਲਕੁਲ ਹਿਸਟੋਰੀਕਲ ਪੁਆਇੰਟ ਆਫ ਵਿਊ ਨਾਲ ਵੇਖਦੇ ਵੀ ਚਨਿਓਟ ਬੜਾ ਅਹਿਮੀਅਤ ਦਾ ਹਾਮਲ ਹੈ। ਜੇ ਆਪਾਂ ਹਿੰਦੂ ਕਮਿਊਨਿਟੀ ਦੀ ਗੱਲ ਕਰਦੇ, ਮੈਂ ਅੱਗੇ ਆਉਣਾ ਨਾ ਵੀ ਇਹ ਜੋ ਕੁਛ ਹੈ ਵਾ, ਜਿਸ ਤਰ੍ਹਾਂ ਸ਼ਿਵਾਲਾ ਵਾ, ਜਿਸ ਤਰ੍ਹਾਂ ਹੋਰ ਬਿਲਡਿੰਗਸ ਨੇ, ਇਹ ਸਾਡੇ ਵਾਸਤੇ ਬਿਲਡਿੰਗਾਂ ਜਿਹੜੀਆਂ ਮੈਂ ਅਕਸਰ ਆਪਣੇ ਪੋਸਟਾਂ 'ਚ ਕਹਿੰਦਾ ਵੀ ਇਹ ਸਾਡੇ ਵਾਸਤੇ ਖਜ਼ਾਨਾ ਨੇ। ਬਿਲਕੁਲ ਠੀਕ ਗੱਲ ਹੈ। ਜਦੋਂ ਅਸੀਂ ਆਪਣੇ ਮੁਲਕ ਨੂੰ ਤਰੱਕੀ ਵਾਲੇ ਪਾਸੇ ਲੈ ਕੇ ਜਾਣਾ ਨਾ, ਸਾਨੂੰ ਟੂਰਿਜ਼ਮ ਨੂੰ ਖੋਲ੍ਹਣਾ ਹੀ ਪੈਣਾ। ਬਿਲਕੁਲ ਠੀਕ ਹੈ। ਟੂਰਿਜ਼ਮ ਦਾ ਫਾਇਦੇ ਇੰਨੇ ਜ਼ਿਆਦਾ ਨੇ, ਇੰਨੇ ਜ਼ਿਆਦਾ ਫਾਇਦੇ ਨੇ ਵੀ ਦੁਨੀਆ ਸਾਰੀ, ਜਿਸ ਤਰ੍ਹਾਂ ਦੁਬਈ ਦੀ ਮੈਂ ਮਿਸਾਲ ਦਿੰਦਾ ਨਾ, ਵੀ ਉਹਨਾਂ ਕੋਲ ਕੁਝ ਵੀ ਨਹੀਂ ਤੇ ਸਾਰਾ ਕੁਝ ਵਿਖਾ ਕੇ ਕਮਾ ਰਹੇ। ਸਾਡੇ ਕੋਲ ਸਾਰਾ ਕੁਝ ਹੈ ਤੇ ਕੁਝ ਵੀ ਨਹੀਂ, ਅਸੀਂ ਕੁਝ ਵੀ ਨਹੀਂ ਕਰ ਰਹੇ। ਸੋ ਅਸੀਂ ਇਹਨੂੰ ਲੈ ਕੇ ਚੱਲਾਂਗੇ। ਸਾਡੇ ਕੋਲ 1.5 ਕਰੋੜ ਦੀ ਆਬਾਦੀ ਸਾਡੇ ਸਿਰ ਤੇ ਪਈ ਹੈ, ਜਿਹੜੀ 1.5 ਕਰੋੜ ਦੀ ਆਬਾਦੀ। ਜੇ ਚਨਿਓਟ ਦੀ ਸਪੈਸੀਫਿਕ ਗੱਲ ਕਰਦੇ ਆ, ਚਨਿਓਟ 'ਚ ਰੋਜ਼ ਦਾ 100 ਬੰਦਾ ਵੀ ਇਹਨਾਂ ਜਗ੍ਹਾਵਾਂ ਨੂੰ ਵਿਜ਼ਿਟ ਕਰਨਾ ਹੋਵੇ ਤੇ ਕਿੰਨੇ ਪੈਸੇ ਚਨਿਓਟ 'ਚ ਬੜਾ ਢੇਰ ਸਾਰਾ ਰੈਵਨਿਊ ਜਨਰੇਟ ਹੋਏਗਾ। ਰੈਵਨਿਊ ਆਏਗਾ। ਅਸੀਂ ਇਹ ਤਾਂ ਗੱਲ ਅਸਲ 'ਚ ਨਾ, ਸਾਡੇ ਜਿਹੜੇ ਲੋਕ ਨੇ ਨਾ ਨਾਸਰ ਭਾਈ, ਉਹ ਨਾ ਸ਼ਾਰਟਕਟ ਚਲ ਜਾਂਦੇ ਨੇ। ਅਸੀਂ ਫੇਸਬੁੱਕ ਪੇਜ ਸ਼ੁਰੂ ਕੀਤੇ, YouTube ਚੈਨਲ ਸ਼ੁਰੂ ਕੀਤੇ, ਹਰ ਬੰਦੇ ਦੇ ਜ਼ਿਹਨ 'ਚ ਇੱਕੋ ਗੱਲ ਆਈ ਕਿ ਜਨਾਬ ਜਿਹੜਾ ਨਾ ਤੂੰ ਇਹ ਕਮਾ ਕਿਤਨਾ ਰਹੇ ਹੋ। ਲੋਕ ਇਸ ਗੱਲ ਤੇ ਤਾਂ ਆ ਜਾਂਦੇ ਨੇ ਵੀ ਕਿਤਨਾ ਕਮਾ ਰਹੇ ਹੋ, ਇਹ ਨਹੀਂ ਕਰਦੇ ਵੀ ਯਾਰ ਇਹ ਜੋ ਅੱਛੀਆਂ ਸ਼ਈਆਂ ਨੇ ਇਹ ਵੀ ਖਾ। ਉਹਦਾ ਮਕਸਦ ਕੀ ਹੈ, ਪਰਪਸ ਵੀ ਤਾਂ ਹੋਣਾ ਚਾਹੀਦਾ ਨਾ। ਸ਼ਾਰਟਕਟ ਨਹੀਂ, ਉਹ ਨਾ ਅੱਜ ਕੱਲ ਨਾ, ਉਹ ਸਾਡੇ ਕੋਲ ਨਾ ਨਾਸਰ ਭਾਈ ਤੋਂ 3-4 ਸਾਲ ਪਹਿਲੇ ਨਾ ਇਲਵਾਣੇ ਦੀ ਜਿਹੜੀ ਫਸਲ ਹੈ ਨਾ ਬੜੀ ਚੰਗੀ ਹੋਈ ਆ। ਤੇ ਜਦੋਂ ਇਲਵਾਣੇ ਦੀ ਫਸਲ ਚੰਗੀ ਹੋਈ ਨਾ, ਤਾਂ ਹਰ ਬੰਦੇ ਦੱਸਿਆ ਵੀ ਯਾਰ ਮੇਰੇ ਇਲਵਾਣਾ, ਮੇਰਾ ਤਾਂ ਇੱਕ ਟਰੱਕ 2-2 ਲੱਖ ਦਾ ਵਿਕਿਆ। ਤੇ ਉਹ ਹੋਇਆ ਇਹ ਵੀ ਉਸ ਤੋਂ ਅਗਲੇ ਸਾਲ ਨਾ ਲੋਕਾਂ ਪੱਕੇ ਰਕਬੇ ਲੈ ਕੇ ਵੀ ਨਾ ਤੇ ਇਲਵਾਣਾ ਗੱਡ ਛੱਡਿਆ। ਵੇਖੋ ਵਿਖਾਈ ਟੁਰਦੇ ਨੇ ਨਾ ਸਾਡੇ ਲੋਕ। ਅੱਛਾ, ਉਹ ਜਿਵੇਂ ਉਹਨਾਂ ਇਲਵਾਣਾ ਗੱਡਿਆ ਤੇ ਉਹ ਅਗਲੇ ਸਾਲ ਅਫਗਾਨਿਸਤਾਨ ਦਾ ਬਾਰਡਰ ਬੰਦ ਹੋ ਗਿਆ। ਫਿਰ ਜਿਹੜਾ 2-2 ਲੱਖ ਦਾ ਟਰੱਕ ਆ ਉਹ 35,000 ਤੇ ਵਿਕਿਆ। ਫਿਰ ਅਗਲੇ ਸਾਲ ਕਿਸੇ ਵੀ ਨਹੀਂ ਲਾਇਆ। ਇਹ ਸਾਡੇ ਨਾਲ ਪਾਕਿਸਤਾਨੀਆਂ ਦਾ ਟ੍ਰੈਂਡ ਹੈ। ਹੁਣ ਇੱਕ ਟ੍ਰੈਂਡ ਚੱਲਿਆ YouTube ਦੇ ਉੱਤੇ ਲੋਕਾਂ ਦਾ, Facebook ਤੇ ਲੋਕਾਂ ਦਾ ਟ੍ਰੈਂਡ ਚੱਲਿਆ। ਲੋਕ ਸ਼ਾਰਟਕਟ ਢੂੰਡਦੇ ਨੇ ਕਿ ਯਾਰ ਪੈਸੇ ਕਮਾਉਣ ਦਾ ਕੋਈ ਜ਼ਰੀਆ ਸਾਨੂੰ ਲੱਭ ਜਾਵੇ। ਮੈਂ ਜੇ ਤੁਹਾਡੀ ਗੱਲ ਕਰਦਾ, ਸਾਡੇ ਟ੍ਰੈਂਡ ਹਾਲੇ ਚੱਲਿਆ ਹੀ ਨਹੀਂਗਾ ਜਿੰਨਾ ਆਪਾਂ ਉਹ ਗੱਲ ਕਰਦੇ ਵੀ, ਕਿਉਂਕਿ ਸਾਡੇ ਤੱਕ ਲੋਕਾਂ ਨੂੰ ਥੋੜਾ ਜਿਹਾ ਹਾਲੇ ਤੱਕ ਮੈਨੂੰ ਲੱਗਦਾ ਵੀ ਸੋਸ਼ਲ ਮੀਡੀਆ ਤੋਂ ਦੂਰ ਰੱਖਿਆ ਗਿਆ। ਫੇਸਬੁੱਕ ਦੀ ਮੋਨੇਟਾਈਜੇਸ਼ਨ ਨਹੀਂ ਹੈ, ਕੋਈ ਨਹੀਂ ਹੈ। ਜਿਸ ਤਰ੍ਹਾਂ ਮੇਰਾ ਫੇਸਬੁੱਕ ਪੇਜ ਹੈ, ਜਿੰਨੀ ਸਾਡਾ ਚੱਲਦਾ ਵਾ 15-20 ਮਿਲੀਅਨ ਦੀ ਰੀਚ ਹੁੰਦੀ ਹੈ, ਤੇ ਇਹਦਾ $5-6,000 ਇਹਦੀ ਅਰਨਿੰਗ ਹੈ। ਤੇ ਪਾਕਿਸਤਾਨ ਨਹੀਂ ਹੈ। ਸੋ ਇਹਦੇ ਤੇ ਵੀ ਸਰਕਾਰ ਅਗਰ ਧਿਆਨ ਦੇਵੇ ਤੇ ਇਹ ਬੜੀ ਵੱਡੀ ਇੱਕ ਫੀਲਡ ਹੈ, ਇੱਕ ਇੰਡਸਟਰੀ ਆ। ਇਹ ਨਾਸਰ ਭਾਈ ਜਦੋਂ ਅਸੀਂ YouTube ਸ਼ੁਰੂ ਕੀਤਾ ਨਾ, ਤੇ ਮੈंने ਇੱਕ ਦੋਸਤ ਕਾਲ ਕੀਤੀ, ਮੈਂ ਸਰਗੋਧੇ ਤੋਂ ਵਾਪਸ ਆਂਦਾ ਪਿਆ ਸੀ, मैंने उस ਕਾਲ ਕੀਤੀ। ਉਸ ਮੈਨੇ ਕਿ ਯਾਰ ਨਾ ਬੜਾ ਸੁਣਿਆ ਬੜੇ ਪੈਸੇ ਛਾਪ ਰਹੇ हैं। ਮੈਂ ਕਿ ਨਹੀਂ ਯਾਰ, ਅਜੇ ਤੱਕ ਤਾਂ YouTube ਮੋਨੇਟਾਈਜ਼ ਹੀ ਨਹੀਂ ਹੋਇਆ ਤੇ Facebook ਤਾਂ ਮੋਨੇਟਾਈਜੇਸ਼ਨ ਹੈ ਹੀ ਨਹੀਂ ਪਾਕਿਸਤਾਨ ਵਿੱਚ। ਉਹ ਕਹਿੰਦੇ ਨਹੀਂ ਸਾਨੂੰ ਪਤਾ ਤੂੰ ਬੜੇ ਪੈਸੇ ਛਾਪ ਰਹੇ हैं। ਇਹ ਦੱਸ ਵੀ ਵੀਡੀਓ YouTube ਨੂੰ ਦੇਵੀਏ ਤੇ ਪੈਸੇ ਕਿੰਨੇ ਦੇ ਸੀ YouTube? मैं कि तू चैनल बनाया है, मोनेटाइज होया है? और नहीं चैनल तो पहला बनाना ना, तू ये 10 वीडियो मैं बना ली है, वो मैं वीडियो देनी है तो मैंने पैसे कितने दी।
ਮੈਂ ਕਿ ਯਾਰ ਭੈਣ ਜੀ ਪੈਸੇ ਨਹੀਂ ਢੀਂਦੇ ਹੋ। ਉਹ ਨਹੀਂ ਬਾਬਾ ਤੂੰ ਕੂੜ ਮਾਰਦਾ, ਤੂੰ ਸੱਚੀ ਐਸਾ ਦੱਸ। ਕੋਈ ਨਾ ਢੀਂਦੇ। ਇਹ ਮੈਂ ਦੱਸਿਆ, ਮੈਂ ਕਿ ਯਾਰ ਇੰਜ ਕੋਈ ਨਹੀਂ ਢੀਂਦੇ। ਨਹੀਂ ਤੂੰ ਕੂੜ ਮਾਰਦਾ ਪਿਆ। ਮੈਂ ਗੱਡੀ ਖਿਲਾਰ ਲਈ, ਮੈਂ ਕਿ ਹਾਂਜੀ ਦੱਸੋ ਕੀ ਕਰਨਾ। ਤਾਂ ਯਾਰ ਮੈਂ ਨਾ ਕੋਈ 20 ਮਿੰਟ ਦੀ ਵੀਡੀਓ ਬਣਾਈ ਹੈ ਤੇ ਉਹ ਮੇਰਾ ਦਿਲ ਹੈ ਮੈਂ ਫੇਸਬੁੱਕ ਤੇ YouTube ਤੇ ਦੇਵਾਂ, ਤੇ ਇਹ ਦੱਸ ਸੱਚੀ ਦੱਸ ਪੈਸੇ ਕਿੰਨੇ ਢੀਂਦੇ। ਹੁਣ ਮੈਨੂੰ ਵੀ ਸ਼ੈਤਾਨੀ ਆਈ, ਮੈਂ ਕਿ ਯਾਰ ਇੰਜ ਹੈ ਵੀ ਤੂੰ ਨਾ ਇਹ ਵੀਡੀਓ ਚਾੜ YouTube ਤੇ ਕਿੰਨੇ ਮਿੰਟ ਦੀ ਹੋ ਸਕਿਆ 20 ਮਿੰਟ ਦੀ। ਮੈਂ ਕਿ ਯਾਰ ਉਸ ਤੋਂ ਦੇਣਾ ਤੈਨੂੰ ਸਿਰਫ 20,000 ਰੁਪਈਆ। ਆਂਦਾ ਵਧਣੇ ਕਿਵੇਂ? ਮੈਂ ਕਿਹਾ ਮਿੰਟ ਵਧਾਈ ਜਾ ਤੇ ਪੈਸੇ 1000 ਵਧਦੇ ਜਾਸਨ। ਉਹ ਦੂਜੇ ਦਿਨ ਉਸ ਮੈਂ ਕਾਲ ਕੀਤੀ, ਮੈਨਾਂ ਦਾ ਘੰਟੇ ਦੀ ਵੀਡੀਓ ਮੈਂ ਬਣਾ ਲਈ ਹੈ, ਹੁਣ ਚੜਦੀ ਨਹੀਂ ਪਈ। ਉਹਦਾ ਤੂੰ 1000 ਚੜਾਉਣ ਤੇ ਲਵਾਤਾ। ਤੇ ਲੋਕ ਨਾ ਭਾਈ ਸ਼ਾਰਟਕਟ ਢੂੰਡਦੇ ਨੇ। ਹਾਲਾਂਕਿ ਇਸੇ ਟੂਰਿਜ਼ਮ ਨੂੰ ਅੱਛੇ ਤਰੀਕੇ ਨਾਲ ਅਗਰ ਵਿਖਾਇਆ ਜਾਵੇ ਕਿ ਨਾ ਵਲੌਗਿੰਗ ਦੀ ਰਾਹੀਂ ਦੁਨੀਆ ਤੇ ਬਹੁਤ ਵਲੌਗਿੰਗ ਚੱਲਦੀ ਆ, ਮਤਲਬ ਵੀ ਤੁਸੀਂ ਨਹੀਂ ਵੇਖਿਆ ਹੋਣਾ ਤੇ ਇੱਥੇ ਤੁਹਾਡੇ ਫੋਰਨਰ ਆਉਂਦੇ ਨੇ, ਵਲੌਗ ਕਰਨ ਆਉਂਦੇ ਨੇ, ਘੁੰਮਣ ਆਉਂਦੇ ਨੇ, ਘੱਟ ਆਉਂਦੇ ਹੋਣਗੇ, ਜੇ ਆਉਂਦੇ ਵੀ ਹੋਣਗੇ ਬੜੇ ਘੱਟ ਆਉਂਦੇ ਨੇ। ਇਹ ਹੁਣ ਜਿਸ ਟਾਈਮ ਦਾ ਮੈਂ ਜਿਸ ਵੇਲੇ ਦਾ ਮੈਂ ਸ਼ੁਰੂ ਕੀਤਾ ਨਾ YouTube ਤੇ Facebook ਦੇ ਉੱਤੇ ਅਸੀਂ ਪੋਸਟਾਂ ਲਾਣੀਆਂ ਸ਼ੁਰੂ ਕੀਤੀਆਂ, ਹਿਸਟੋਰੀਕਲ ਬਿਲਡਿੰਗਸ ਦੀਆਂ ਤਸਵੀਰਾਂ ਲਾਣੀਆਂ ਸ਼ੁਰੂ ਕੀਤੀਆਂ, ਉਦੋਂ ਦੇ ਲੋਕ ਰਾਬਤਾ ਕਰਨ ਲੱਗ ਪਏ ਕਿ ਯਾਰ ਇਹ ਕਿੱਥੇ ਹੈ। ਮੈਂ ਹੁਣ ਤੱਕ ਕਈ ਲੋਕਾਂ ਨੂੰ ਵਿਜ਼ਿਟ ਕਰਵਾ ਚੁੱਕਿਆ ਚਿਨਿਓਟ ਨੂੰ। ਇਸੇ ਵਜ੍ਹਾ ਤੋਂ ਅਗਰ ਇਹ ਗਵਰਨਮੈਂਟ ਇਸ ਤੇ ਤਵੱਜੋ ਦੇ ਜਾਂਦੀ ਤੇ ਲੋਕ ਜ਼ਿਆਦਾ ਕਰਦੇ, ਲੇਕਿਨ ਅਗਰ ਇਸ ਦੇ ਨਾਲ ਗਵਰਨਮੈਂਟ ਅਗਰ Facebook ਪੇਜ ਲੈਟਸ ਸਪੋਜ਼ ਮੋਨੀਟਾਈਜ਼ ਕਰ ਦਿੰਦੇ ਨੇ, ਅਗਰ ਗਵਰਨਮੈਂਟ ਸਾਡੀ ਪੇਜ ਜਿਹੜੇ ਨੇ ਸਾਰੇ ਮੋਨੀਟਾਈਜ਼ ਹੋ ਜਾਵੇ, ਅਗਰ ਅਰਨਿੰਗ ਸ਼ੁਰੂ ਹੋ ਜਾਵੇ ਤਾਂ ਲੋਕ ਜ਼ਿਆਦਾ ਵੀ ਖਾਵਣਗੇ ਆਪਣੀ ਹਿਸਟੋਰੀਕਲ ਪਲੇਸਿਸ ਨੂੰ, ਲੋਕ ਜ਼ਿਆਦਾ ਵੀਡੀਓਜ਼ ਬਣਾ ਕੇ। ਜ਼ਾਰੀ ਗੱਲ ਹੈ, ਲੋਕ ਜਿੱਥੇ ਜਾਣਾ ਉਹ ਟਰੈਵਲ ਚਾਰजेस ਨਿਕਲਦੇ ਹੋਣ, ਨਾਲ ਸ਼ੌਕ ਪੂਰਾ ਹੋ ਜਾਂਦਾ, ਨਾਲ ਦੀ ਨਾਲ ਲੋਕ ਵੀ ਅਰਨਿੰਗ ਹੋ ਜਾਂਦੀ ਹੈ। ਜੀ ਹਾਂ, ਇਹ ਗਵਰਨਮੈਂਟ ਦਾ ਕੰਮ ਨਹੀਂ। ਗਵਰਨਮੈਂਟ ਤਰਲਾ ਲਵੇ ਜੇ ਫੇਸਬੁੱਕ ਵਾਲਿਆਂ ਦਾ ਤੇ ਮਾਰਕ ਜ਼ੁਕਰਬਰਗ ਕੀ ਨਾ ਉਹਦਾ ਤੇ ਟਾਕੀ ਲੱਗ ਸਕਦੀ ਹੈ। ਅਸੀਂ ਤਾਂ 버ਗਰ ਹੀ ਸਾਧ ਲੈਣਾ, ਸਾਡਾ ਮਾਰਕ 버ਗਰ ਦਾ ਤਰਲਾ ਲੈ ਲਓ ਸ਼ਬਾਜ਼ ਸ਼ਰੀਫ ਸਾਹਿਬ। ਸਾਨੂੰ ਵੀ 4 ਆਨੇ ਕਮਾ ਲਵੀਏ। ਹੁਣ ਤਾਂ ਗੱਡੀਆਂ ਡੀਜ਼ਲ ਪਾਉਣ ਦੇ ਪੈਸੇ ਕੋਈ ਨਹੀਂ, ਸਕੂਟਰ ਤੇ ਜਾ ਕੇ ਵਲੌਗ ਬਣਾਉਂਦੇ ਆ। ਸਕੂਟਰ ਤੇ ਜਾ ਕੇ ਵਲੌਗ ਬਣਾਉਣੇ ਪੈਂਦੇ। ਅੱਛਾ ਸ਼ਾਹ ਜੀ, ਇਹ ਆਪਾਂ ਗੱਲ ਕਰਨੇ ਸੀ ਇੱਥੇ ਹਿਸਟੋਰੀਕਲ ਪਲੇਸਿਸ ਦੀ, ਉਹਨਾਂ ਤੇ ਵੀ ਕਿੰਨੀਆਂ ਕੁ ਜਗ੍ਹਾਵਾਂ ਨੇ ਜਿਹੜੀਆਂ ਰਿਲੀਜੀਅਸ ਤੌਰ ਤੇ ਜੇ ਆਪਾਂ ਜੁੜੀਆਂ ਨੇ ਹਿੰਦੂ ਮਜ਼ਹਬ ਦੇ ਨਾਲ। ਭਾਈ ਪੁਰਾਣੇ ਦੌਰ ਦੱਸਿਆ ਜਾਂਦਾ, ਜਿਹੜੇ ਬਜ਼ੁਰਗ ਦੱਸਦੇ ਹਨ ਕਿ ਚਿਨਿਓਟ ਦੇ ਲਾਗੇ, ਚਿਨਿਓਟ ਦੇ ਵਿੱਚ 18 ਮੰਦਿਰ ਹਨ। ਹੁਣ ਵੀ ਇੱਕ ਵੱਡਾ ਮੰਦਿਰ ਜਿਹੜਾ ਆਰੀਆ ਸਮਾਜ ਮੰਦਿਰ ਜਿਹੜਾ ਉਹ ਹੁਣ ਵੀ ਖਲੋਤਾ ਹੈ। ਮੂਰਤੀਆਂ ਸਾਫ਼ ਜ਼ਾਹਿਰ ਉਹ ਲੋਕਾਂ ਨੇ ਡਾਟ ਦਿੱਤੀਆਂ ਨੇ। ਇੱਥੇ ਆ ਸ਼ਿਵਾਲਾ ਹੁੰਦਾ, ਇਹਦਾ ਕੁਝ ਬਾਕੀਆਤ ਹੁਣ ਵੀ ਖਲੋਤੀਆਂ ਨੇ। ਚਿਨਿਓਟ ਡਿਸਟ੍ਰਿਕਟ ਦੇ ਅੰਦਰ ਨਿੱਕੇ ਸ਼ਿਵਾਲੇ ਮੌਜੂਦ ਨੇ, ਜਿਹੜੇ ਤੁਸੀਂ ਵੀ ਵਿਜ਼ਿਟ ਕੀਤੇ ਨੇ, ਵਿਖਾਏ ਨੇ ਲੋਕਾਂ ਨੂੰ। ਇੰਜ ਦੇ ਇਹ 18 ਮੰਦਿਰ ਸਿਰਫ 18 ਦੇ ਮੰਦਿਰ ਦੱਸੇ ਜਾਂਦੇ ਹਨ। ਅੱਛਾ, ਉਸ ਤੋਂ ਬਾਅਦ ਕੁਝ ਧਰਮਸ਼ਾਲਾ ਹਨ ਜਿਹੜੀਆਂ ਸਿੱਖ ਕਮਿਊਨਿਟੀ ਦੀਆਂ ਹਨ, ਉਹ ਵੀ ਇੱਥੇ ਮੌਜੂਦ ਹਨ। ਉਹ ਵੀ ਅੱਜ ਵੀ ਉਹਨਾਂ ਦੀ ਬਾਕੀਆਤ ਮੌਜੂਦ ਨੇ। ਲੋਕ ਆਉਂਦੇ ਨੇ, ਵਿਜ਼ਿਟ ਕਰਦੇ ਨੇ, ਜਿਹੜੇ ਆਪਣੇ ਨੇ। ਬਾਹਰਲਿਆਂ ਨੂੰ ਕਿਉਂਕਿ ਪਤਾ ਹੀ ਨਹੀਂ ਹੈ ਤਾਂ ਉਹ ਮੁੜ ਵਿਜ਼ਿਟ ਨਹੀਂ ਕਰ ਸਕਦੇ। ਇਸ ਤਰੀਕੇ ਮੁxtਲਿਫ ਚੀਜ਼ਾਂ ਚਿਨਿਓਟ ਦੇ ਵਿੱਚ ਉਮਰੀਆਤ ਮਹਿਲ ਹੈ, ਸਬਜ਼ ਮਹਿਲ ਹੁੰਦਾ, ਲੱਕੜ ਦਾ ਕੰਮ, ਕਿਉਂਕਿ ਚਿਨਿਓਟ ਦੀ ਮੁਨੱਵਤ ਜਿਹੜੀ ਉਹ ਪੂਰੀ ਦੁਨੀਆ 'ਚ ਮਸ਼ਹੂਰ ਹੈ ਜੀ। ਤੇ ਉਹ ਮੁਨੱਵਤ ਉਹਨਾਂ ਦੇ ਸੀਮਟੀ ਮੁਨੱਵਤ ਹੋਈ ਹੈ। ਇਸ ਤੋਂ ਥੋੜਾ ਜਿਹਾ ਅੱਗੇ ਟੁਰ ਜਾਵੀਏ, ਰਜੋਆ ਸਾਦਾਤ ਹੈ, ਉੱਥੇ ਸਾਡੇ ਕੋਲ ਸਾਦਾਤ ਮਹਿਲ ਹੈ ਔਰ ਉਹ ਇਤਨਾ ਲਾਜਵਾਬ ਬਣੇ ਹੋਇਆ ਹੈ ਕਿ ਮੈਂ ਕਹਿੰਦਾ ਕਿ ਤੁਸੀਂ ਵੇਖੋ ਤੁਹਾਨੂੰ ਦਿਲ ਖੁਸ਼ ਹੋ ਸੀਗਾ ਕਿ ਯਾਰ ਕੀ ਬਾਤ ਹੈ। ਇਹ ਤਾਂ 100 ਸਾਲ ਪਹਿਲੇ ਇੰਜ ਬਣਾਇਆ ਗਿਆ ਸ਼ਹਿਰ। ਚਲੋ ਇਸ ਵੀਡੀਓ ਦੀ ਰਾਹੀਂ ਵੀ ਆਪਾਂ ਆਪਣਾ ਮੈਸੇਜ ਜਿਹੜਾ ਵਾ ਨਾ, ਚਿਨਿਓਟ ਦਾ ਮੈਸੇਜ ਜਿਹੜਾ ਵਾ, ਚਿਨਿਓਟ ਦੀ ਟੂਰਿਜ਼ਮ ਨੂੰ ਲੈ ਕੇ ਆਪਾਂ ਪਹੁੰਚਾ ਦਿੱਤਾ ਜੀ। ਇਹ ਤੁਹਾਡੀ ਮਿਹਰਬਾਨੀ ਹੈ ਕਿ ਤੁਸੀਂ ਆਏ ਤੇ ਤੁਸੀਂ ਚਿਨਿਓਟ ਦੇਖਿਆ। ਪਿੱਛੇ ਆਪਣੇ ਪੁਲ ਖਲੋਤਾ ਬੜਾ ਪੁਰਾਣਾ, ਇਹ ਅੰਗਰੇਜ਼ ਦੌਰ ਦਾ ਜੀ। ਉੱਤੇ ਦੀ ਲੰਘਦੀ ਹੈ ਸੜਕ ਤੇ ਥੱਲੇ ਦੀ ਲੰਘਦੀ ਟ੍ਰੇਨ, ਤੇ ਉਹ ਇੱਕ ਸਕੂਟਰ ਖਲੋਤਾ। ਵੈਸੇ ਤਾਂ ਨਵਾਂ ਪੁਲ ਬਣ ਗਿਆ, ਬੰਦ ਹੋ ਗਿਆ ਪੁਲ। ਉੱਤੇ ਵਾਲਾ ਪੁਲ ਜਿਹੜਾ ਨਾ ਜੀ ਇਹ ਬੰਦ ਹੈ ਤੇ ਥੱਲੇ ਵਾਲਾ ਜਿਹੜਾ ਪੁਲ ਹੈ ਉਸ ਤੋਂ ਟ੍ਰੇਨ ਲਗਾਉਂਦੇ। ਮੈਂ ਅਗਲੇ ਦਿਨ ਵੀ ਇੱਕ ਦੋਸਤ ਨੂੰ ਦੱਸਦਾ ਪਿਆ, ਮੈਂ ਕਿ ਯਾਰ ਸਾਨੂੰ ਨਾ ਅੱਜ ਤੋਂ 20 ਸਾਲ ਪਹਿਲੇ ਅੰਗਰੇਜ਼ ਆ ਕੇ ਵੀ ਤੁਸੀਂ ਇਸ ਪੁਲ ਤੋਂ ਸਾਈਕਲ ਲਗਾਇਆ ਨਾ ਤੇ ਇਸ ਪੁਲ ਡਿੱਗ ਜਾਣਾ, ਇਸ ਤੋਂ ਸਾਈਕਲ ਨਾ ਲੱਗਿਆ। ਤੇ ਅਸੀਂ ਐਡੇ ਸਮਝਦਾਰ ਹਾਂ, ਸਾਈਕਲ ਨਹੀਂ ਲਗਾਇਆ, ਅਸੀਂ 2 ਵਾਰੀ ਇਸ ਤੋਂ ਟ੍ਰੇਨ ਜ਼ਰੂਰ ਲਗਾਈਂਦੇ ਪਏ। ਟ੍ਰੇਨ 2 ਵਾਰੀ ਲੱਗਦੀ ਹੈ, ਸਾਈਕਲ ਅਸੀਂ ਨਹੀਂ ਲਗਾਉਂਦੇ। ਸਾਈਕਲ ਦਾ ਭਾਰ ਬਹੁਤਾ, ਸਾਈਕਲ ਜ਼ਿਆਦਾ ਭਾਰੀ ਹੈ ਭਾਈ, ਟ੍ਰੇਨ ਦਾ ਕੋਈ ਮਸਲਾ ਨਹੀਂ। ਚਲੋ ਅੱਛਾ ਸ਼ਾਹ ਜੀ, ਮੈਂ ਵੇਖਦਾ ਹੁੰਦਾ ਪੋਸਟਾਂ 'ਚ ਟਿਕਟੌਕ ਤੇ ਸ਼ਾਹ ਜੀ ਸੁੱਚੇ ਬੋਲ ਚੈਨਲ ਤੇ ਗੱਲ ਕਰਦਾ ਵੀ ਪੋਇਟਰੀ ਦਾ ਅੰਦਾਜ਼ ਬੜਾ ਵਧੀਆ, ਬੜੀ ਵਧੀਆ। ਮੈਂ ਚਾਹਾਂਗਾ 1-2 ਜ਼ਰੂਰ ਤੁਸੀਂ ਐਂਡ ਤੇ ਸਾਨੂੰ ਉਹਦੇ ਵਿੱਚ ਨਾ ਭਾਈ ਸਾਡਾ ਸੁਣਾ ਦਿਓ ਕੁਝ ਜੀ। ਮੈਂ ਸੁਣਾਣਾ ਸਾਡਾ ਜਿਹੜਾ ਲਹਿਜਾ ਨਾ, ਮੈਂ ਤੁਹਾਨੂੰ ਦੱਸਦਾ ਵੀ ਟਿਕਟੌਕ ਤੇ ਮੈਂ ਸ਼ੁਰੂ ਕਿਉਂ ਕੀਤਾ ਹੈ ਕੰਮ। ਟਿਕਟੌਕ ਤੇ ਮੈਂ ਇਸ ਤੋਂ ਸ਼ੁਰੂ ਕੀਤਾ ਕਿ ਮੈਂ ਨਾ ਸਾਰਿਆਂ ਦੋਸਤਾਂ, ਵੱਡਿਆਂ ਭਰਾਵਾਂ, ਕੁਝ ਮੇਰੀ ਜਿਹੜੀ ਮੇਰੇ ਨਾਲ ਉੱਠਣ ਬਾਣ ਜਿਹੜਾ ਮੇਰਾ ਹੈ, ਉਹ ਸਾਰੇ ਮੇਰੇ ਤੁਸੀਂ ਨਹੀਂ ਯਾਰਨੇ। ਉਹ ਮੈਂ ਜਿਹੜੇ ਵੀ ਲੈਂਦੇ, ਜਿਹੜੇ ਕਿ ਸਮਝਾਉਂਦੇ ਨੇ ਗੱਲਾਂ, ਉਹਨਾਂ ਮੈਨੂੰ ਸਾਰਿਆਂ ਕਿ ਯਾਰ ਤੂੰ ਟਿਕਟੌਕ ਤੇ ਆਪਣੇ ਲੈਜੈਂਡ ਪ੍ਰਮੋਟ ਕਰ। ਮੈਂ ਕਿ ਜੀ ਮੈਨੂੰ ਨਾ ਚਿੜ ਹੁੰਦੀ ਹੈ ਜਿਸ ਤਰ੍ਹਾਂ ਮੈਂ ਟਿਕਟੌਕ ਖੋਲਦਾ ਨਾ ਤੇ ਉਹ ਉੱਤੇ ਵੀਡੀਓ ਆਉਂਦੀ ਹੈ, ਉਹਨੂੰ ਆਖੀ ਉਸ ਆਖਿਆ ਭਾਈ, ਅਗਰ ਉਹਨੂੰ ਆਖਣਾ ਤਾਂ ਤੂੰ ਆਪ ਜਾ ਕੇ ਸੁਣਾ। ਸਾਈਕਲ ਫੜ ਸੁਣਾ ਦੇ ਆ, ਜਾ ਕੇ ਮੋਟਰਸਾਈਕਲ ਕੱਢ ਜਾ ਕੇ ਰਕਸ਼ਾ ਦੇ ਮੈਂ ਤੇ ਜਾ ਕੇ ਦੱਸ, ਉਹਨੂੰ ਆਖੀ ਉਸ ਆਖਿਆ ਤਾਂ ਮੁੜ ਸਾਨੂੰ ਨਾ ਦੱਸ ਭਾਈ ਤੂੰ ਆਪਣੇ ਕੋਲ।
ਇਹ ਜੀ ਚੀਜ਼ ਇਹਨਾਂ ਚੀਜ਼ਾਂ ਤੋਂ ਨਾ ਵਿੰਚੜ ਹੁੰਦੀ ਹੈ। ਤੁਸਾਂ ਕੀ ਆਖਿਆ ਉਹ ਸੁਣਾ ਚੋ। ਮੈਂ ਨਾ ਸਿੱਧਾ ਮੈਂ ਮੁੜੇ ਫਾਈਨਲ ਕੀਤਾ ਕਿ ਮੈਂ ਕਿ ਯਾਰ ਮੈਂ ਸਿੱਧਾ ਕਰਨਾ। ਉਹ ਫਿਰ ਇੱਕ ਨਾ ਨਸੀਰ ਬਲੋਚ ਸਾਹਿਬ ਦਾ ਕਲਾਮ ਆ ਕਿ ਮੈਂ ਆ ਸਾਧ ਮੁਰਾਦਾ ਬੰਦਾ, ਮੈਥੋਂ ਬਹੁਤੀ ਗੱਲ ਨਹੀਂ ਹੁੰਦੀ, ਖੱਬ ਦੇ ਮੈਥੋਂ ਕਾਂ ਨਹੀਂ ਬਣਦੇ, ਲੋਕੀ ਸਜਣ ਤਾਂ ਨਹੀਂ ਬਣਦੇ। ਇੱਕ ਕਲਾਮ ਆ ਜਿਹੜਾ ਨਸੀਰ ਬਲੋਚ ਸਾਹਿਬ ਨੇ ਪੜ੍ਹਿਆ। ਤੇ ਇੱਕ ਹੋਰ ਆ ਈਦ ਦਾ ਜਿਹਦੇ ਉੱਤੇ ਬੜੇ ਸ਼ੁਗਰ ਲੱਗੇ, ਲੋਕਾਂ ਬੜੇ ਕਮੈਂਟਸ ਕੀਤੇ। ਤੇ ਉਸ ਤੋਂ ਬਾਅਦ ਮੈਂ ਮੁਸ਼ਤਾਕ ਯੂਸਫੀ ਸਾਹਿਬ ਦੇ ਕੁਝ ਲਾਈਨਾਂ ਵੀ ਕੋਟ ਕੀਤੀਆਂ, ਉਹਨਾਂ ਦੇ ਲਈ ਵੀਡੀਓ ਬਣਾਈ। ਉਹ ਇੱਕ ਆ ਕਿ ਮੰਗ ਈਦ ਦਾ ਤੋਹਫਾ ਕਿਆ ਭੇਜਾਂ, ਮੰਗ ਈਦ ਦਾ ਤੋਹਫਾ ਕਿਆ ਭੇਜਾਂ, ਜਿਹੜਾ ਸ਼ੌਕਾਂ ਨਾਲ ਸਜਾ ਭੇਜਾਂ। ਦੋ ਚੀਜ਼ਾਂ ਹਨ ਮੇਰੇ ਸੀਨੇ ਵਿੱਚ, ਦੱਸ ਦਿਲ ਭੇਜਾਂ ਜਾਂ ਸਾਹ ਭੇਜਾਂ। ਵਾਹ ਵਾਹ ਵਾਹ, ਇਹ ਕਲਾਮ ਇਹ ਸਾਡੇ ਯਾਨੀ ਕਿ ਪਿਓਰ ਲਹਿਜਾ ਜਿਹੜਾ ਜਟਕਾ ਲਹਿਜਾ ਹੈ। ਬਹੁਤ ਸੋਹਣਾ, ਸੁਣਾਓ ਜ਼ਰੂਰ ਇੱਕ ਦੋ ਹੋਰ ਕੋਟ ਕਰ। ਤੇ ਇਸ ਦੇ ਉੱਤੇ ਮੁੜ ਲੋਕਾਂ ਕਮੈਂਟ ਸ਼ੁਰੂ ਕਰ ਦਿੱਤੇ, ਕੋਈ ਆਖੇ ਜੀ ਮੈਨੂੰ ਫਲਾਣੀ ਸ਼ੈ ਗੱਲ, ਕੋਈ ਆਖੇ ਮੈਨੂੰ ਫਲਾਣੀ ਸ਼ੈ ਗੱਲ। ਮੈਂ ਮੁੜੋ ਮੁਸ਼ਤਾਕ ਅਹਿਮਦ ਯੂਸਫੀ ਸਾਹਿਬ ਦੀ ਗੱਲ ਪੜ੍ਹੀ ਜਿਹੜੀ ਉਹ ਲਿਖੀ ਹੋਈ ਆ ਕਿ ਮੁਸ਼ਤਾਕ ਅਹਿਮਦ ਯੂਸਫੀ ਸਾਹਿਬ। ਫਿਲਹਾਲ ਤੁਸੀਂ ਸਾਨੂੰ ਪਾਣੀ ਦਿਓ ਨਾ ਜੀ। ਮੈਂ ਕਿਹਾ ਹੋਰ ਕੁਛ ਨਾ ਦਿਓ, ਪਾਣੀ ਦਿਓ ਮੈਨੂੰ ਵੀ ਦਿਓ ਯਾਰ। ਹਾਂਜੀ ਆਉਣ ਦਿਓ ਪਾਣੀ, ਹੁਣ ਮੁੜ ਪੀਨੇ ਆ, ਮੁੜ ਮੁਕਾ ਲਈ ਆਪ। ਅੱਛਾ ਹੋਰ ਹੁਣ ਸ਼ੇਰ ਮੈਨੂੰ ਸੋਚਣ ਦਿਓ ਯਾਰ, ਮੈਂ ਪਾਣੀ ਦੇ ਦਿਓ ਯਾਰ। ਆ ਪਾਣੀ ਤੇ ਆ ਗਿਆ ਨਾ, ਪਾਣੀ ਲੈ ਲਵੀਏ, ਪਾਣੀ ਦੇ ਲਾਗੇ ਬੈਠੇ ਤੇ ਪਾਣੀ ਪੀ ਲਵੀਏ। ਹਾਂਜੀ ਚਾਹ ਜੀ ਆਉਣ ਦਿਓ। ਕੱਲਾ ਚਾਹ ਦਾ ਕੱਪ ਨਾ ਹੋਵੇ, ਗੱਪਸ਼ਪ ਹੋਵੇ ਖੱਪ ਨਾ ਹੋਵੇ, ਸਾਹ ਤੂੰ ਨੇੜੇ ਬੈਠਾ ਹੋਇਆ, ਬੰਦਾ ਹੋਵੇ ਸੱਪ ਨਾ ਹੋਵੇ। ਵਾਹ ਕੀ ਬਾਤ, ਕੀ ਬਾਤ, ਜ਼ਬਰਦਸਤ। ਬੰਦਾ ਹੋਵੇ ਸੱਪ ਨਾ ਹੋਵੇ, ਕੀ ਬਾਤ। ਇੰਝ ਹੀ ਹੈ ਨਾ ਸਾਡੀ ਜ਼ਬਾਨ ਹੈ ਨਾ ਨਾਸਿਰ ਭਾਈ, ਕਿ ਇਹਦੇ ਵਿੱਚ ਬੋਲੀਆਂ ਬੜੀਆਂ ਅਹਿਮੀਅਤ ਰੱਖਦੀਆਂ ਨੇ। ਜਿਵੇਂ ਉਹ ਇੱਕ ਬੋਲੀ ਆ ਰਾਏ ਨਾਸਿਰ ਸਾਹਿਬ ਦੀ ਕਿ ਜਦੋਂ ਕੰਡ ਸਜਣਾ ਵੱਲ ਹੋਈ, ਜਦੋਂ ਕੰਡ ਸਜਣਾ ਵੱਲ ਹੋਈ, ਉਜਾੜ ਵੱਲੇ ਮੂੰਹ ਹੋ ਗਿਆ। ਉਜਾੜ ਵੱਲੇ ਮੂੰਹ ਹੋ ਗਿਆ, ਯਾਨੀ ਦੋ ਲਫ਼ਜ਼ਾਂ ਦੇ ਵਿੱਚ ਉਹਨਾਂ ਨੇ ਪੂਰੀ ਗੱਲ ਕਰ ਦਿੱਤੀ। ਇਹੀ ਤਾਂ ਮੈਂ ਗੱਲ ਕਰਦਾ ਹੁੰਦਾ ਕਿ ਸਾਡੀ ਪੰਜਾਬ ਵਿੱਚ, ਪੰਜਾਬੀ ਜ਼ਬਾਨ ਵਿੱਚ ਬਹੁਤ ਵੁਸਅਤ ਹੈ। ਉਹ ਇੱਕ ਹੋਰ ਬੋਲੀ ਸੀ ਤਾਹਿਰਾ ਇਸਰਾਰ ਸਾਹਿਬਾ ਦੀ ਕਿ ਨੀ ਮੈਂ ਪੱਗ ਥੱਲੇ ਆ ਕੇ ਮਰ ਗਈ, ਨੀ ਮੈਂ ਪੱਗ ਥੱਲੇ ਆ ਕੇ ਮਰ ਗਈ ਤੇ ਕਿਸੇ ਮੇਰੀ ਕੂਕ ਨਾ ਸੁਣੀ। ਹੁਣ ਇਸ ਦੇ ਵਿੱਚ ਬਹੁਤ ਵੱਡੀ ਪੂਰੀ ਗੱਲ ਕਰ ਦਿੱਤੀ ਉਹਨਾਂ ਨੇ, ਦੋ ਗੱਲਾਂ ਨੇ। ਇਸ ਤਰੀਕੇ, ਇਸ ਵਜ੍ਹਾ ਤੋਂ ਮੈਂ ਆਨਾ ਕਿ ਯਾਰ ਪੰਜਾਬੀ ਜ਼ਬਾਨ ਸਾਡੀ ਜਿਹੜੀ ਉਹ ਬੜੀ ਅਹਿਮੀਅਤ ਰੱਖਦੀ ਹੈ, ਬੜੀ ਸੋਹਣੀ ਜ਼ਬਾਨ ਹੈ, ਬਹੁਤ ਮਿੱਠੀ ਜ਼ਬਾਨ ਹੈ। ਇਸੇ ਲਹਿਜੇ ਦੇ ਵਿੱਚ ਕੁਛ ਨਾ ਕੁਛ ਹੋਰ ਐਸਾ ਮੈਂ ਚਾਹੁੰਦਾ ਵੀ ਜਿਹੜਾ ਰਿਪਰੈਜ਼ੈਂਟ ਕਰੇ ਨਾ, ਬਿਲਕੁਲ ਪਿਓਰ ਕਲੈਰਿਟੀ ਹੋਵੇ ਤੁਹਾਡੇ ਲਹਿਜੇ ਵਿੱਚ, ਉਹ ਕੁਛ ਹੋਰ ਇੱਕ ਦੋ ਲਾਈਨਾਂ ਜ਼ਰੂਰ ਸੁਣਾ ਦੇ। ਉਹਦੇ ਵਿੱਚ ਉਹ ਇੱਕ ਸ਼ੇਰ ਸੀ ਕਿ ਜਿਹੜੇ ਕਹਿੰਦੇ ਵਿੱਚ ਪੰਜਾਬੀ ਵੁਸਤ ਨਹੀਂ ਤਹਿਜ਼ੀਬ ਨਹੀਂ, ਉਹ ਪੜ੍ਹ ਕੇ ਵੇਖਣ ਬੁੱਲਾ ਬਾਹੂ ਲਾਲ ਪੰਜਾਬੀ ਦਾ। ਕੀ ਬਾਤ। ਇਹਦੇ ਵਿੱਚ ਇੱਕ ਹੋਰ ਬੜਾ ਸੋਹਣਾ ਸ਼ੇਰ ਸੀ ਕਿ ਉਹ ਬਾਬਾ ਨਜਮੀ ਹੋਰਾਂ ਦਾ ਕਿ ਅੰਬਰ ਦਾ ਮੈਂ ਬੂਹਾ ਖੋਲ ਕੇ ਵੇਖਾਂਗਾ, ਰੱਬ ਦੇ ਨਾਲ ਪੰਜਾਬੀ ਬੋਲ ਕੇ ਵੇਖਾਂਗਾ। ਕੀ ਬਾਤ। ਵੀ ਰੱਬ ਸਾਡੀ ਪੰਜਾਬੀ ਜ਼ੁਬਾਨ ਸਮਝਦਾ ਕਿ ਮੈਂ ਅਕਸਰ ਇਹ ਪ੍ਰੋਗਰਾਮਾਂ 'ਚ ਗੱਲ ਕਰਦਾ ਹੁੰਦਾ ਵੀ ਜੇ ਆਪਾਂ ਇਹਨੂੰ ਜਗਰਾਫੀ ਵੰਡ ਕਰਦੇ ਆਨੇ ਆ ਵੀ ਮੁਸਲਮਾਨ ਜਿਹੜੇ ਨੇ, ਅਕਸਰ ਸਾਡੇ ਤੇ ਵੀ ਕਮੈਂਟ ਆ ਜਾਂਦੇ ਜੇ ਪੰਜਾਬੀ ਬੋਲਣੀ ਤੇ ਉਧਰ ਚਲੇ ਜਾਓ, ਬਾਰਡਰ ਪਾਰ ਚਲੇ ਜਾਓ, ਵੀ ਅਸੀਂ ਮੁਸਲਮਾਨ ਹੈ, ਵੀ ਤੁਸੀਂ ਲੇਬਲ ਕਿਵੇਂ ਲਾਉਂਦੇ ਜੇ ਉਰਦੂ ਵਾਲਾ ਜਾਂ ਅਰਬੀ ਵਾਲਾ। ਫਿਰ ਆਪਾਂ ਗੱਲ ਕਰਦੇ ਵੀ ਮੁਸਲਮਾਨ, ਫਿਰ ਅਰਬ ਵਾਲੇ ਜਿਹੜੇ ਆ ਉਹਨਾਂ ਦੀ ਅਰਬੀ ਹੈ, ਫਿਰ ਤਾਂ ਸਾਨੂੰ ਅਰਬੀ ਬੋਲਣੀ ਚਾਹੀਦੀ। ਭਾਈ ਮੈਂ ਨਾ ਮੈਨੂੰ ਇੱਕ ਦੋਸਤ ਹੁਕਮ ਦਿੱਤਾ, ਕਿਉਂਕਿ ਉਹ ਹਿਸਟੋਰੀਕਲ ਤਾਰੀਖ ਇਮਾਰਤਾਂ ਨਾਲ ਬੜੇ ਜੁੜੇ ਰਹਿੰਦੇ ਨੇ, ਤਾਂ ਉਹਨਾਂ ਮੈਨੂੰ ਹੁਕਮ ਦਿੱਤਾ ਕਿ ਜਾ ਫਲਾਣੀ ਗਲੀ ਵਿੱਚ ਨਾ ਇੱਕ ਤਖਤੀ ਲੱਗੀ ਉੱਤੇ ਕਰਕੇ ਉਹ ਸਾਫ਼ ਕਰ ਤੇ ਮੈਨੂੰ ਉਹਦੀ ਤਸਵੀਰ ਲਿਆ ਦੇ। ਉਹ ਤਖਤੀ ਧਰਮਸ਼ਾਲਾ ਹਾਂ ਸਿੱਖਾਂ ਦਾ, ਤੇ ਉਹ ਕੋਈ 300 ਸਾਲ ਪੁਰਾਣਾ ਹੈ। ਤੂੰ ਜਾ। ਮੈਂ ਗਿਆ, ਮੈਂ ਨਾ ਉੱਥੇ ਨਾ ਉਹ ਤੇਜ਼ਾਬ ਵਗੈਰਾ ਲਿਆ, ਮੋਟਰਸਾਈਕਲ ਤੇ ਖੜੇ ਹੋ ਕੇ ਮੈਂ ਉਹ ਤਖਤੀ ਸਾਫ਼ ਕੀਤੀ। ਜਦੋਂ ਮੈਂ ਤਖਤੀ ਸਾਫ਼ ਕਰਦਾ ਪਿਆ ਉਦੋਂ ਲੱਗਣ ਵਾਲੇ ਲੋਕ ਨਾ ਮਜ਼ਾਕ ਉਡਾ ਰਹੇ ਹਨ, ਉਹ ਹਿੰਦੂਆਂ ਦੇ ਲੱਗਦੇ ਆ ਗਏ ਹਨ, ਉਹ ਸਿੱਖਾਂ ਦਾ ਆ ਗਿਆ ਜਨਾਬ, ਇਹਨਾਂ ਨੂੰ ਰਿਪਰੈਜ਼ੈਂਟ ਕਰਨ ਆ ਗਿਆ, ਇਹ ਉੱਦਾਂ ਹੀ ਵਗ ਜਾਵੇ, ਹਲਾ ਹੁਣ ਸਿੱਖਾਂ ਦਾ ਬੰਦਾ ਆ ਗਿਆ ਜਿਹੜਾ ਸਫਾਈ ਕਰਦਾ। ਯਾਨੀ ਇਸ ਤਰੀਕੇ ਲੋਕ ਨਾ ਟੀਚਰਾਂ ਕਰਦੇ ਰਹੇ ਉੱਥੇ। ਅੱਛਾ ਖੈਰ ਮੈਂ ਤਸਵੀਰ ਚੀਕੀ, ਮੈਂ ਉਹਨਾਂ ਨੂੰ ਵਿਖਾਈ, ਬੜੇ ਖੁਸ਼ ਹੋਏ, ਉਹਨਾਂ ਭੇਜੀ।
ਤੇ ਜਿਨ੍ਹਾਂ ਨੂੰ ਉਹਨਾਂ ਨੇ ਭੇਜੀ ਉਹ ਬੜੇ ਖੁਸ਼ ਹੋਣੇ ਕਿ ਯਾਰ ਇਹ ਤਾਂ ਸਾਡੀ ਬੜੀ ਮੁਕੱਦਸ ਜਗ੍ਹਾ ਆ ਜਿਹੜੀ ਇਹ ਆ ਉਹ ਬਾਬਾ ਜੀਵਨ ਟਹਿਲ ਦਾਸ ਹੋਰਾਂ ਦੇ ਨਾਲ ਧਰਮਸ਼ਾਲਾ ਮਨਸੂਬ ਹੈ। ਇਸ ਤਰੀਕੇ ਲੋਕ ਜਿਹੜੇ ਨੇ ਨਾ ਭਾਈ ਉਹ ਤਨਕੀਦ ਕਰਦੇ ਨੇ, ਮੈਂ ਤੇ ਤਨਕੀਦ ਹੁੰਦੀ ਹੈ, ਲੋਕ ਤਨਕੀਦ ਕਰਦੇ ਨੇ ਤੁਸੀਂ ਪੰਜਾਬੀ ਬੋਲਣੀ ਹੈ ਤੇ ਤੁਸੀਂ ਇਹ ਤਾਂ ਸਿੱਖਾਂ ਦੀ ਜ਼ਬਾਨ ਹੈ। ਭਾਈ ਸਿੱਖਾਂ ਦੀ ਜ਼ਬਾਨ ਸਿੱਖ ਰਿਪਰੈਜ਼ੈਂਟ ਜ਼ਰੂਰ ਕਰ ਰਹੇ ਨੇ, ਸਾਡੇ ਨਾਲ ਤਾਂ ਉਹ ਚੰਗੇ ਨੇ ਕਿ ਜਿਹੜੇ ਜੁੜ ਗਏ ਨੇ ਆਪਣੀ ਜ਼ਬਾਨ ਨਾਲ, ਆਪਣੀ ਸਕਾਫਤ ਨਾਲ ਜੁੜ ਗਏ ਨੇ। ਵੈਸੇ ਤੇ ਪੰਜਾਬੀ ਜ਼ਬਾਨ ਜਿਹੜੀ ਆ ਗੁਰਮੁਖੀ ਜਿਹੜੀ ਪੰਜਾਬੀ ਦੀ ਗੱਲ ਕਰਦੇ ਆ ਉਹ ਆਈ ਆ 500 ਸਾਲ ਪਹਿਲਾਂ ਜੀ। ਜਿਹੜੀ ਪੰਜਾਬੀ ਜ਼ਬਾਨ ਹੈ ਤੇ ਬਾਬੇ ਉਹਨਾਂ ਨੇ ਕਦੋਂ ਦਾ ਲਿਖ ਛੜਿਆ ਇਹਦੇ ਤੇ। ਹੁਣ ਇਹ ਗੱਲ ਅਸੀਂ ਲੋਕਾਂ ਨੂੰ ਸਮਝਾਉਣਾ ਚਾਹ ਰਹੇ ਹਾਂ ਕਿ ਸਮਝ ਲਓ ਕਿ ਸਾਡੀ ਜਿਹੜੀ ਪੰਜਾਬੀ ਜ਼ਬਾਨ ਹੈ ਤਾਂ ਬਹੁਤ ਪਹਿਲੇ ਦੀ ਹੈ, ਸਿੱਖਾਂ ਨੇ ਤਾਂ ਬਾਅਦ ਵਿੱਚ ਅਪਣਾਈ, ਤੇ ਸਿੱਖਾਂ ਨੂੰ ਤੇ ਇਸ ਗੱਲ ਦੀ ਸ਼ਾਬਾਸ਼ ਹੈ ਕਿ ਉਹਨਾਂ ਕਾਬੂ ਕਰ ਗਏ, ਉਹਨਾਂ ਛੱਡੀ ਨਹੀਂ, ਉਹਨਾਂ ਆਪਣੀ ਰਹਿਤਲ ਨਹੀਂ ਛੱਡੀ, ਉਹਨਾਂ ਆਪਣੀ ਸਕਾਫਤ ਨਹੀਂ ਛੱਡੀ, ਉਹਨਾਂ ਆਪਣੀ ਜ਼ਬਾਨ ਨਹੀਂ ਛੱਡਦੀ। ਸਾਡੇ ਕੋਲੇ ਕਿ ਸਾਡੇ ਕੋਲ ਜਿਹੜਾ ਪੰਜਾਬੀ ਬੋਲਦਾ ਉਹਨੂੰ ਅਸੀਂ ਕਾਵੜ ਕਿਵੇਂ ਦਿਆਂ ਵੀ ਇਹ ਬੋਲਿਆ ਕਿਉਂ ਹੈ, ਜਿਵੇਂ ਉਸ ਪਤਾ ਨਹੀਂ ਕੀ ਕਰ ਦਿੱਤਾ ਵਿਚਾਰੇ ਨੇ ਆ ਕੇ ਪੰਜਾਬੀ ਬੋਲੀ ਹੈ ਨਾ, ਕੀ ਕਰ ਲਿਆ, ਲੇਕਿਨ ਉਹ ਅਸੀਂ ਉਸ ਨੂੰ ਐਡੀ ਕਾਵੜ ਨਾਲ ਵੇਖਦੇ ਹਾਂ ਕਿ ਉਹ ਵਿਚਾਰਾ ਸ਼ਰਮਾ ਜਾਂਦਾ, ਉਹ ਦੁਬਾਰਾ ਪੰਜਾਬੀ ਬੋਲਦਾ ਹੀ ਨਹੀਂ। ਸ਼ਾਹ ਜੀ ਬਹੁਤ ਸ਼ੁਕਰੀਆ, ਤੁਹਾਡੀ ਟਾਈਮ ਦਾ ਮੁਹੱਬਤ ਦਾ ਤੁਹਾਡੇ ਦਾ ਬਹੁਤ ਸ਼ੁਕਰੀਆ। ਬਹੁਤ ਸੋਹਣੀਆਂ ਗੱਲਾਂ ਬਾਤਾਂ ਹੋਈਆਂ। ਇਨ ਫਿਊਚਰ ਵੀ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਜਿਹੜੇ ਸਾਡੇ ਕੋਲ ਲੋਕ ਆਉਂਦੇ ਨੇ ਨਾ ਬਾਹਰੋਂ ਉਹਨਾਂ ਨੂੰ ਇਸ ਤਰ੍ਹਾਂ ਵੀ ਇੱਧਰ ਵੀ ਲੈ ਕੇ ਆਈਏ, ਚਨਿਓਟ ਵਾਲੀਆਂ ਜਗ੍ਹਾਵਾਂ ਤੇ ਲੈ ਕੇ ਆਈਏ, ਇੱਥੋਂ ਦੇ ਵਿਜ਼ਿਟ ਕਰਵਾਈਏ ਜ਼ਰੂਰ। ਹੁਣ ਆਪਣੀ ਕੋਸ਼ਿਸ਼ ਇਹ ਆ ਵੀ ਮੁਲਕ ਰਹਿਣ, ਭਾਵੇਂ ਉਹ ਇੰਡੀਆ ਵਾ, ਪਾਕਿਸਤਾਨ ਹੈ, ਅਫਗਾਨਿਸਤਾਨ ਹੈ, ਚਾਈਨਾ ਵਾ, ਅਮਰੀਕਾ, ਕਿ ਅਸੀਂ ਆਪਣੇ ਮੁਲਕਾਂ ਨੂੰ ਉਸ ਲੈਵਲ ਤੱਕ ਲੈ ਕੇ ਜਾਈਏ, ਉਹਨਾਂ ਦੇ ਨਾਲ ਆਪਣੀਏ, ਟੂਰਿਜ਼ਮ ਨੂੰ ਪ੍ਰਮੋਟ ਕਰੀਏ। ਬਿਲਕੁਲ ਕੋਸ਼ਿਸ਼ ਕਰੀਦੀ ਹੈ ਤੇ ਕਰਦੇ ਵੀ ਰਹੀਦਾ। ਸੋ ਅਗਲੇ ਪ੍ਰੋਗਰਾਮ ਤੱਕ ਲਈ ਆਪਾਂ ਇਜਾਜ਼ਤ ਮੰਗਾਂਗੇ। ਉਹਦੇ ਤੋਂ ਪਹਿਲਾਂ ਸ਼ਾਹ ਜੀ ਇੱਕ ਮੈਂ ਜ਼ਰੂਰ ਜਿਹੜਾ ਸ਼ੇਰ ਤੁਹਾਡੇ ਕੋਲ ਤੁਹਾਡੀ ਜ਼ੁਬਾਨੀ ਸੁਣਨਾ ਚਾਹੁੰਦਾ, ਮੈਂ ਉਹ ਜ਼ਰੂਰ ਸੁਣਾ ਦੇ ਤੇ ਅਗਲੇ ਪ੍ਰੋਗਰਾਮ 'ਚ ਫਿਰ ਮਿਲਾਂਗੇ। ਰੱਬ ਰੱਖਾ। ਖੀਰ ਦੀ ਰਾਖੀ ਕੁੱਤੇ ਬੈਠੇ, ਦੁੱਧ ਦੀ ਰਾਖੀ ਬਿੱਲੇ, ਲੂਮੜ ਦੇ ਫਰਮਾਨ ਦੇ ਉੱਤੇ ਕੁਕੜਾਂ ਕੱਟੇ ਚੀਲੇ, ਲੱਗੜ ਬੱਗੜ ਮੈਚ ਕਰਾਵਾਂ, ਇੱਲਾਂ ਮਾਰਨ ਤਾੜੀ, ਇਸ ਜੰਗਲ ਦੇ ਵਸਣੀਕਾਂ ਦੀ ਦੁਰ ਤੂੰ ਕਿਸਮਤ ਮਾੜੀ, ਬਾਂਦਰ ਹੱਥ ਤਰਕੜੀ ਆਈ, ਸੋਹਣੀ ਹੋਈ ਵੰਡ, ਬੁਲਬੁਲ ਨੂੰ ਤਰਕੋਨੇ ਲੱਭੇ, ਉੱਲੂ ਖਾ ਗਏ ਖੰਡ, ਮਾੜੇ ਬੰਦੇ ਦੀ ਕੰਡ ਉੱਤੇ IMF ਦੀ ਚੰਡ, ਵਾਹ ਬਾਂਦਰ ਦੀ ਵੰਡ, ਵਾਹ ਵਾਹ ਬਾਂਦਰ ਦੀ ਵੰਡ, ਵਾਹ ਵਾਹ ਵਾਹ, ਕੀ ਬਾਤ, ਕੀ ਬਾਤ, ਕੀ ਬਾਤ, ਜ਼ਬਰਦਸਤ।